ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ ਵਰਕਰ ਕੰਪ ਤੁਸੀਂ ਕਰਵਾ ਸਕਦੇ ਹੋ। ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਮੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹੰਡਾਈ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਅਤੇ ਹੋਰ ਮੇਕ ਮਾਡਲ ਦੇ ਟ੍ਰੇਲਰਸ ਲੈ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲੀਆਂ ਖਬਰਾਂ ਵੱਲ ਆਈਏ। ਇਸ ਵੀਕਐਂਡ ਇਥੋਪੀਅਨ ਦੀ ਇੱਕ ਜਿਹੜੀ ਫਲਾਈਟ ਸੀਗੀ ਉਹ ਕਰੈਸ਼ ਹੋ ਗਈ, ਜਿਹਦੇ ਵਿੱਚ 157 ਦੇ ਲੋਕ ਜਿਹੜੇ ਆ ਉਹਨਾਂ ਦੀਆਂ ਮੌਤਾਂ ਹੋ ਗਈਆਂ। 21 ਜਿਹੜੇ ਸੀ ਉਹਨਾਂ ਦੇ ਵਿੱਚੋਂ UN ਦੇ ਸਟਾਫ ਮੈਂਬਰ ਸੀਗੇ, ਜਿਨ੍ਹਾਂ 'ਚ ਕਾਫੀ ਅਮਰੀਕਨ ਵੀ ਸੀਗੇ, ਕੈਨੇਡੀਅਨ ਵੀ ਸੀਗੇ, ਇੰਡੀਅਨ ਵੀ ਸੀਗੇ। ਸੋ ਉਸ ਕਰਕੇ ਹੁਣ ਪੂਰੇ ਵਰਲਡ ਦੇ ਵਿੱਚ ਜਿਹੜਾ ਬੋਇੰਗ 737 MAX-8 ਆ, ਉਹਦੇ ਅਗੇਂਸਟ ਇੱਕ ਤਰ੍ਹਾਂ ਨਾਲ ਵੇਵ ਚੱਲ ਰਹੀ ਹੈਗੀ ਆ। ਇਥੋਪੀਆ ਅਤੇ ਚਾਈਨਾ ਨੇ ਆਲਰੇਡੀ ਸਾਰੇ ਜਿਹੜੇ ਉਹਨਾਂ ਦੇ ਪਲੇਨ ਆ ਇਹ ਗਰਾਊਂਡ ਕਰ ਦਿੱਤੇ ਆ। ਹੈਰਾਨੀ ਦੀ ਗੱਲ ਇਹ ਆ ਵੀ ਜਿਹੜਾ ਇਹ ਪਲੇਨ ਕ੍ਰੈਸ਼ ਹੋਇਆ ਸਿਰਫ 6 ਮਹੀਨੇ ਹੀ ਪੁਰਾਣਾ ਸੀ, ਬਿਲਕੁਲ ਨਵਾਂ ਹੀ ਜਹਾਜ਼ ਸੀਗਾ। ਬਿਲਕੁਲ, ਅਤੇ ਕਹਿੰਦੇ ਵੀ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਸ ਜਹਾਜ਼ ਦਾ ਜਿਹੜਾ ਦੂਜਾ ਵੱਡਾ ਹਾਦਸਾ ਜਿਹੜਾ ਆ ਉਹ ਦੇਖਿਆ ਗਿਆ ਆ। ਇਸ ਹਾਦਸੇ ਨੇ ਪੂਰੇ ਵਿਸ਼ਵ ਨੂੰ ਇੱਕ ਵਾਰੀ ਝੰਜੋੜ ਕੇ ਜਿਹੜਾ ਹਰਜੋਤ ਸਿੰਘ ਜੀ ਰੱਖ ਦਿੱਤਾ। 157 ਦੇ 157 ਲੋਕ ਜਿਹੜੇ ਇਸ ਦੇ ਵਿੱਚ ਮਾਰੇ ਗਏ ਨੇ। ਜਿੱਦਾਂ ਤੁਸੀਂ ਦੱਸਿਆ, ਚਾਈਨਾ, ਇਥੋਪੀਆ ਅਤੇ ਹੋਰ ਕਈ ਮੁਲਕਾਂ ਨੇ ਜਿਹੜਾ ਆ ਇਸ US ਦੇ ਵਿੱਚ ਬਣਿਆ ਹੋਇਆ ਏਅਰਕ੍ਰਾਫਟ ਬੋਇੰਗ 737 MAX-8 ਆ, ਉਹਨਾਂ ਨੂੰ ਜਿਹੜਾ ਹਾਲ ਦੀ ਘੜੀ ਗਰਾਊਂਡ ਜਿਹੜਾ ਆ ਉਹ ਕਰ ਦਿੱਤਾ ਆ। ਜਾਂਚ ਅਜੇ ਜਿਹੜੇ ਮੁੱਢਲੇ ਪੱਧਰ ਦੇ ਉੱਤੇ ਜਿਹੜੀ ਆ ਉਹ ਚੱਲ ਰਹੀ ਆ। ਅਤੇ ਇਹ ਹਮੇਸ਼ਾ ਹੀ ਕਹਿੰਦੇ ਜਿਹੜੇ 2 ਹਾਦਸੇ ਰੀਸੈਂਟਲੀ ਇਸ ਜਹਾਜ਼ ਦੇ ਨਾਲ ਹੋਏ ਆ, ਇਹ ਉਹੀ ਹੋਏ ਨੇ ਜਿਹੜੇ ਜਹਾਜ਼ ਚੜ੍ਹਦੇ ਹਵਾ 'ਚ ਚੜ੍ਹਦੇ ਕੁਛ ਮਿੰਟਾਂ ਬਾਅਦ ਜਿਹੜੇ ਹੋਏ ਆ। ਕੋਈ ਨਾ ਕੋਈ ਵੱਡਾ ਕੋਈ ਟੈਕਨੀਕਲ ਫਾਲਟ ਜਿਹੜਾ ਇੱਦਾਂ ਲੱਗ ਰਿਹਾ ਵੀ ਕੁਛ ਇੱਦਾਂ ਦਾ ਹੋ ਸਕਦਾ ਆ। ਸੋ ਇਹ ਹੁਣ ਸਮਾਂ ਹੀ ਜਿਹੜਾ ਆ ਉਹ ਦੱਸੂਗਾ। ਸੋ ਬਹੁਤ ਸਾਰੇ ਲੋਕ ਜਦੋਂ ਜਹਾਜ਼ਾਂ ਦੇ ਉੱਤੇ ਜਿਹੜੇ ਚੜ੍ਹਦੇ ਨੇ, ਸਫ਼ਰ ਕਰਦੇ ਨੇ, ਕਦੀ ਵੀ ਕੋਈ ਵੀ ਇਸ ਚੀਜ਼ ਦੇ ਵੱਲ ਘੱਟ ਹੀ ਜਿਹੜਾ ਉਹ ਧਿਆਨ ਜਿਹੜਾ ਉਹ ਦਿੰਦਾ ਹੈ ਵੀ ਕਿਹੜੇ ਜਹਾਜ਼ ਦੇ ਉੱਤੇ ਜਿਹੜੇ ਉਹ ਜਾ ਰਹੇ ਆ, ਵੀ ਏਅਰਬਸ 'ਤੇ ਜਾ ਰਹੇ ਆ, ਬੋਇੰਗ 'ਤੇ ਜਾ ਰਹੇ ਆ, ਵੱਡਾ ਜਹਾਜ਼ ਆ, ਛੋਟਾ ਜਹਾਜ਼ ਆ। ਸੋ ਪਤਾ ਨਹੀਂ ਹੁੰਦਾ ਕਈ ਵਾਰੀ ਕਿਸ ਤਰੀਕੇ ਦੇ ਨਾਲ ਇੱਦਾਂ ਹੋ ਜਾਣਾ। ਸੋ ਬਹੁਤ ਸਾਰੇ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਕਹਿ ਲਓ ਵੀ ਅਸਰ ਜਿਹੜਾ ਹਰਜੋਤ ਸਿੰਘ ਜੀ ਭੈੜਾ ਅਸਰ ਜਿਹੜਾ ਇਸ ਦਾ ਇਹ ਪਿਆ ਆ। ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਦੇ ਲੋਕ ਅਤੇ ਹੋਰ ਬਾਹਰਲੇ ਮੁਲਕਾਂ ਦੇ ਕਈ ਲੋਕ ਜਿਨ੍ਹਾਂ 'ਚ UN ਦੇ ਸਟਾਫਰ ਵੀ ਜਿਹੜੇ ਸੀਗੇ, ਕੈਨੇਡੀਅਨ ਲੋਕ, ਅਮਰੀਕਨ ਸਿਟੀਜ਼ਨਸ, ਇੰਡੀਅਨ ਸਿਟੀਜ਼ਨ ਜਿਹੜੇ ਆ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਜੀ, ਸੋ ਬਿਲਕੁਲ ਇਥੋਪੀਆ ਅਤੇ ਜਿਹੜਾ ਚਾਈਨਾ ਆ ਉਹਨਾਂ ਨੇ ਇਹ ਜਿਹੜੇ ਸਾਰੇ ਪਲੇਨ ਆ ਇਹ ਗਰਾਊਂਡ ਕਰ ਦਿੱਤੇ ਆ। ਕਹਿੰਦੇ ਵੀ 737 MAX ਅਮਰੀਕਨ ਏਅਰਲਾਈਨ, ਸਾਊਥ ਵੈਸਟ ਏਅਰਲਾਈਨ, ਨਾਰਵੇਜੀਅਨ ਏਅਰਲਾਈਨ, TUI ਅਤੇ ਸਿਲਕ ਏਅਰ, ਫਿਜੀ ਏਅਰਵੇਜ਼, ਆਈਸਲੈਂਡ ਏਅਰ, ਫਲਾਈ ਦੁਬਈ, ਵੈਸਟ ਜੈਟ, ਇਹ ਜਿਹੜੀਆਂ ਏਅਰਲਾਈਨਾਂ ਆ ਇਹਨਾਂ ਪਲੇਨਸ ਨੂੰ ਚਲਾਉਂਦੀਆਂ ਹੈਗੀਆਂ ਜੀ, ਵਰਤਦੀਆਂ ਹੈਗੀਆਂ। ਜੀ ਜੀ, ਬੋਇੰਗ ਵੱਲੋਂ ਜਿਹੜਾ ਹਰਜੋਤ ਸਿੰਘ ਜੀ ਇਹ ਇੱਕ ਬਿਆਨ ਜਿਹੜਾ ਆਇਆ, ਕਹਿੰਦੇ ਵੀ ਜਿੱਦਾਂ ਦੱਸਿਆ ਵੀ ਜਾਂਚ ਅਜੇ ਮੁੱਢਲੇ ਪੱਧਰ 'ਤੇ ਅਰਲੀ ਸਟੇਜਸ ਦੇ ਵਿੱਚ ਆ। ਸੋ ਹਾਲ ਦੀ ਘੜੀ ਕਹਿੰਦੇ ਵੀ ਕਿਸੇ ਵੀ ਤਰੀਕੇ ਦੀ ਕੋਈ ਨਵੀਂ ਗਾਈਡੈਂਸ ਜਿਹੜੇ ਇਹਨਾਂ ਜਹਾਜ਼ਾਂ ਨੂੰ ਲੈ ਕੇ ਜਿਹੜੀ ਆ ਉਹ ਇਸ਼ੂ ਉਹ ਨਹੀਂ ਕਰ ਰਹੇ। ਨਹੀਂ ਤਾਂ ਕਈ ਵਾਰੀ ਇੱਦਾਂ ਜਿਹੜਾ ਖੁਦ ਹੀ ਜਿਹੜੇ ਮੈਨੂਫੈਕਚਰਰ ਆ ਉਹ ਕਰ ਦਿੰਦੇ ਹੁੰਦੇ ਆ ਵੀ ਅਗਲੀ ਜਿਹੜੀ ਕਹਿ ਲਓ ਵੀ ਜਾਂਚ ਦੇ ਖਤਮ ਹੋਣ ਤਾਈਂ ਇਸ ਨੂੰ ਥੋੜ੍ਹਾ ਇਹਤਿਆਤ ਨਾਲ ਵਰਤਿਆ ਜਾਵੇ ਜਾਂ ਨਾ ਹੀ ਵਰਤਿਆ ਜਾਵੇ ਜਾਂ ਘੱਟ ਵਰਤਿਆ ਜਾਵੇ। ਸੋ ਇਸ ਤਰੀਕੇ ਦੀ ਕਹਿੰਦੇ ਕੋਈ ਗਾਈਡੈਂਸ ਜਿਹੜੀ ਆ ਉਹਨਾਂ ਨੇ ਅਜੇ ਕਿਸੇ ਤਰੀਕੇ ਦੀ ਸਾਰੀਆਂ ਏਅਰਲਾਈਨਸ ਨੂੰ ਇਸ਼ੂ ਨਹੀਂ ਕੀਤੀ। ਸੋ ਏਅਰਲਾਈਨ ਦੇ ਮੁਤਾਬਕ ਉਹਨਾਂ ਦੇ ਹਿਸਾਬ ਦੇ ਨਾਲ ਜੇ ਮੈਨੂਫੈਕਚਰ ਕਹਿ ਰਿਹਾ ਵੀ ਸਾਰਾ ਕੁਛ ਠੀਕ ਹੈਗਾ ਆ, ਸੋ ਤਾਂ ਕਰਕੇ ਉਹ ਉਡਾਈ ਵੀ ਜਾ ਰਹੇ ਆ। ਜਾਂ ਉੱਥੇ ਜਿਹੜਾ ਪਾਇਲਟ ਸੀਗਾ ਜਾਂ ਉਹਨਾਂ ਦੇ ਜਿਹੜਾ ਕਿਸੇ ਕੋਈ ਟ੍ਰੇਨਿੰਗ ਦੇ ਵਿੱਚ ਕੋਈ ਕਮੀ ਰਹਿ ਗਈ ਜਾਂ ਕੋਈ ਐਸੀ ਚੀਜ਼ ਜਿਹੜੀ ਉਹ ਹੋਈ ਆ। ਇਹ ਤਾਂ ਹੁਣ ਜਦੋਂ NTSB ਵਾਲੇ ਹੁਣ ਚੰਗੀ ਤਰੀਕੇ ਦੇ ਨਾਲ ਜਿਹੜੇ ਉਹ ਕਰਨਗੇ, ਜਿਹੜੇ ਫੈਡਰਲ ਐਵੀਏਸ਼ਨ ਵਾਲੇ ਸਾਰੇ ਜਾਣੇ ਜਦੋਂ ਕਰਨਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਾਂਚ ਤੋਂ ਬਾਅਦ 'ਚ ਹੀ ਜਿਹੜਾ ਉਹ ਪਤਾ ਲੱਗੂਗਾ ਹਰਜੋਤ ਸਿੰਘ ਜੀ ਵੀ ਕੀ ਜਿਹੜੇ ਇਸ ਦੇ ਪਿੱਛੇ ਜਿਹੜੇ ਉਹ ਕਾਰਨ ਰਹੇ ਆ। ਇਹਦੇ ਕਰਕੇ ਜਿਹੜਾ ਬੋਇੰਗ ਦੀ ਕਹਿੰਦੇ ਆ
ਵੀ 9/11 ਤੋਂ ਬਾਅਦ ਦੇ ਵਿੱਚ ਸਭ ਤੋਂ ਵਰਸਟ ਟ੍ਰੇਡਿੰਗ ਡੇ ਜਿਹੜਾ ਇਹਨਾਂ ਦਾ ਉਹ ਦੇਖਿਆ ਗਿਆ ਸੀਗਾ। 13% ਜਿਹੜਾ ਬੋਇੰਗ ਦਾ ਸ਼ੇਅਰ ਆ ਉਹ ਡਿੱਗਾ ਆ। ਸੋ 5 ਮਹੀਨਿਆਂ ਦੇ ਵਿੱਚ ਇਸ ਜਹਾਜ਼ ਦਾ ਜਿਹੜਾ ਹਰਜੋਤ ਸਿੰਘ ਜੀ ਦੂਜਾ ਕ੍ਰੈਸ਼ ਦੱਸਿਆ ਗਿਆ ਹੈਗਾ ਆ, ਵੀ ਜਿਹਦੇ ਕਰਕੇ ਜਿਹੜਾ 737 ਮੈਕਸ ਜੈਟਸ ਆ ਉਹਨਾਂ ਨੂੰ ਹੁਣ ਕਈ ਮੁਲਕਾਂ ਨੇ ਤਾਂ ਜਿਹੜੇ ਆ ਉਹ ਗਰਾਊਂਡ ਵੀ ਜਿਹੜਾ ਉਹ ਕਰ ਦਿੱਤਾ ਆ। ਸੋ ਅਤੇ ਇੰਡੋਨੇਸ਼ੀਆ ਤੋਂ ਵੀ ਜਿਹੜੀ ਹਰਜੋਤ ਸਿੰਘ ਜੀ ਇਹੀ ਖਬਰ ਆਈ ਆ ਵੀ ਉਹਨਾਂ ਨੇ ਵੀ ਜਿਹੜਾ ਆਪਣਾ ਇਹ ਜਹਾਜ਼ ਆ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਹੈਗਾ ਆ। ਸੋ ਬਿਲਕੁਲ ਅਗਲੀ ਖਬਰ ਆ ਲਈਏ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਹੈਗੀ ਆ। ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਵਾਰੀ ਫੇਰ $8.6 ਬਿਲੀਅਨ ਜਿਹੜਾ ਆ ਬਾਰਡਰ ਬੈਰੀਅਰਸ ਦੀ ਫੰਡਿੰਗ ਵਾਸਤੇ ਕਾਂਗਰਸ ਤੋਂ ਮੰਗਿਆ ਹੈਗਾ। ਜਿਹੜੇ ਐਕਟਿੰਗ ਵਾਈਟ ਹਾਊਸ ਦੇ ਬਜਟ ਡਾਇਰੈਕਟਰ ਰੂਸੈਲ ਵਾਊਟ ਆ, ਉਹਨਾਂ ਨੇ ਕਿਹਾ ਵੀ ਜਿਹੜਾ ਸਿਕਿਉਰਿਟੀ ਆ ਇਹ ਸਦਰਨ US ਬਾਰਡਰ ਦੇ ਉੱਤੇ ਇੱਕ ਤਰ੍ਹਾਂ ਨਾਲ ਉਹ ਖਰਾਬ ਤੋਂ ਖਰਾਬ ਹੁੰਦੀ ਜਾ ਰਹੀ ਹੈਗੀ ਆ। ਅਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਵਾਰ-ਵਾਰ ਪੈਸੇ ਮੰਗਣ ਤੋਂ ਵੀ ਇਹ ਦਿੱਤੇ ਨਹੀਂ ਜਾ ਰਹੇ ਵੀ ਡੈਮੋਕ੍ਰੇਟ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਸਾਥ ਨਹੀਂ ਦੇ ਰਹੇ। ਸੋ ਲੱਗਦਾ ਅੱਜ ਕਾਂਗਰਸ ਦੇ ਵਿੱਚ ਫਿਰ ਕਾਫੀ ਗਰਮੀ ਰਹੇਗੀ। ਬਿਲਕੁਲ ਜੀ। ਸੋ ਨਵਾਂ ਇੱਕ ਕਹਿ ਲਓ ਵੀ ਸ਼ੋਅਡਾਊਨ ਇਹਨਾਂ ਦੇ ਨਾਲ ਹੋਵੇਗਾ ਹੁਣ, ਵੀ ਡੈਮੋਕ੍ਰੇਟ ਵਰਸਿਸ ਜਿਹੜਾ ਵਾਈਟ ਹਾਊਸ ਦੇ ਨਾਲ ਜਿਹੜੇ ਰਿਪਬਲਿਕਨਸ ਆ ਉਹਨਾਂ ਦਾ ਇੱਕ ਹੋਰ ਨਵਾਂ ਸਿਆਸੀ ਮੈਚ ਜਿਹੜਾ ਉਹ ਦੇਖਣ ਨੂੰ ਮਿਲੇਗਾ। ਅਤੇ ਉਹੀ ਜਿਹੜੀ ਖੇਡ ਉਹੀ ਹੈ ਜੀ, ਵੀ ਬਾਰਡਰ ਵਾਲ ਬਣੇ ਕਿ ਨਾ ਬਣੇ, ਕੌਣ ਕਿਹਦੇ ਲਈ ਕਿੰਨੇ ਜਿਹੜੇ ਪੈਸੇ ਆ ਉਹ ਦੇਣ ਦੇ ਲਈ ਰਾਜੀ ਹੈਗਾ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਕਹਿੰਦੇ ਵੀ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ 2020 ਦੇ ਲਈ ਜਿਹੜੀ ਆ ਉਹਨਾਂ ਨੇ ਮਿਲਵਾਕੀ ਉਸ ਨੂੰ ਇਸ ਵਾਰੀ ਜਿਹੜਾ ਚੁਣਿਆ ਵਿਸਕੌਨਸਨ ਦੇ ਵਿੱਚ ਜਿਹੜੀ ਉਹ ਹੋਣ ਜਾ ਰਹੀ ਆ। ਇਸ ਵਾਰੀ ਵਿਸਕੌਨਸਨ ਉਹਨਾਂ ਨੇ ਦੇਖੋ ਹਰਜੋਤ ਸਿੰਘ ਜੀ ਜਾਣ ਬੁੱਝ ਕੇ ਚੁਣੀ ਹੈ, ਕਿਉਂਕਿ ਹੈਲਰੀ ਕਲਿੰਟਨ ਜਦੋਂ 2016 ਦੀਆਂ ਇਲੈਕਸ਼ਨ ਸੀਗੀਆਂ ਉਹ ਇਹਨਾਂ ਸੂਬਿਆਂ ਦੇ ਵਿੱਚ ਗਈ ਹੋਈ ਨਹੀਂ, ਅਤੇ ਉਹ ਉਸੇ ਹੀ ਕਰਕੇ ਜਿਹੜਾ ਆ ਉਹ ਜਿਹੜੇ ਡੋਨਲਡ ਟਰੰਪ ਆ ਉਹ ਉੱਥੇ ਖੁਦ ਜਾ ਕੇ ਆਏ ਤਾਂ ਉਹ ਜਿਹੜੀ ਸਟੇਟ ਪੂਰੀ ਦੀ ਪੂਰੀ ਜਿਹੜੀ ਇਲੈਕਟਰਲ ਵੋਟਾਂ ਜਿਹੜੀਆਂ ਉਹ ਲੈ ਗਈ। ਸੋ ਕਈ ਵਾਰੀ ਓਵਰ ਕੌਨਫੀਡੈਂਸ ਬੰਦੇ ਨੂੰ ਬਹੁਤ ਜਿਹੜਾ ਉਹ ਮਾਰਦਾ ਹੈ। ਉਸ ਟਾਈਮ ਦੇ ਉੱਤੇ ਹੈਲਰੀ ਕਲਿੰਟਨ ਨੂੰ ਇਹੀ ਲੱਗਦਾ ਸੀਗਾ ਵੀ ਮੇਰਾ ਤਾਂ ਮੁਕਾਬਲਾ ਡੋਨਲਡ ਟਰੰਪ ਨਾਲ, ਇਹਦਾ ਕਿੱਥੇ ਕੋਈ ਚਾਂਸ ਹੈਗਾ, ਮੈਂ ਤਾਂ ਜਿੱਤੀ ਹੋਈ ਬੈਠੀ ਹਾਂ, ਮੈਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਆ। ਪਰ ਸਿਆਸਤ ਦੇ ਵਿੱਚ ਜਦੋਂ ਇਲੈਕਸ਼ਨਾਂ ਹੁੰਦੀਆਂ ਆ ਉਦੋਂ ਕੁਛ ਵੀ ਚੀਜ਼ ਜਿਹੜੀ ਉਹ ਸੰਭਵ ਹੋ ਸਕਦੀ ਹੁੰਦੀ ਆ। ਸੋ ਇਹ ਜ਼ਰੂਰ ਜਿਹੜਾ ਆ ਦੇਖਦੇ ਹਾਂ ਵੀ ਇਸ ਵਾਰੀ ਇਸ ਦੇ ਨਾਲ ਜਿਹੜਾ ਕਿੱਦਾਂ ਦਾ ਅਸਰ ਜਿਹੜਾ ਉਹ ਰਹੂਗਾ। ਸੋ DNC ਦੇ ਜਿਹੜੇ ਚੇਅਰਮੈਨ ਟੌਮ ਪੈਰਸ ਆ ਉਹਨਾਂ ਨੇ ਅੱਜ ਇਸ ਦੇ ਬਾਰੇ ਜਿਹੜੀ ਅਨਾਊਂਸਮੈਂਟ ਆ ਉਹ ਕੀਤੀ ਆ ਵੀ ਉਹਨਾਂ ਦੀ ਜਿਹੜੀ ਕਨਵੈਨਸ਼ਨ ਉੱਥੇ ਹੋਵੇਗੀ। ਸੋ ਬੇਸਿਕਲੀ ਕਨਵੈਨਸ਼ਨ ਦੇ ਵਿੱਚ ਜਿਹੜੇ ਆ ਇਹਨਾਂ ਨੇ ਆਪਣਾ ਮੇਨ ਉਮੀਦਵਾਰ ਜਿਹੜਾ ਆ ਉਹ ਐਲਾਨਣਾ ਹੈਗਾ ਆ ਵੀ ਜਿਹੜੀਆਂ 2020 ਦੀਆਂ ਇਲੈਕਸ਼ਨ ਦੇ ਵਿੱਚ ਡੋਨਲਡ ਟਰੰਪ ਦੇ ਖਿਲਾਫ ਉਹ ਇਲੈਕਸ਼ਨ ਲੜੇਗਾ ਜਾਂ ਲੜੇਗੀ। 8 ਸ਼ਹਿਰ ਸੀਗੇ, ਇਹਦੇ ਵਿੱਚੋਂ ਜਿਹੜਾ ਮਿਲਵਾਕੀ ਉਹਨਾਂ ਨੇ ਚੁਣਿਆ ਹੈਗਾ ਆ। ਅਤੇ ਮਿਲਵਾਕੀ ਦੇ ਮੇਅਰ ਟੌਮ ਬੈਰਟ ਨੇ ਕਿਹਾ ਵੀ ਇਹ ਸਾਡੇ ਲਈ ਵਧੀਆ ਗੱਲ ਹੈਗੀ ਆ ਵੀ ਪਹਿਲੀ ਵਾਰੀ ਹਿਸਟਰੀ 'ਚ ਮਿਲਵਾਕੀ 'ਚ ਜਿਹੜੀ ਇਹ ਕਨਵੈਨਸ਼ਨ ਹੋਣੀ ਹੈਗੀ ਆ। ਅਤੇ ਮਿਲਵਾਕੀ ਵਿਸਕੌਨਸਨ ਸਟੇਟ ਜਿਹੜੀ ਆ ਸਵਿੰਗ ਸਟੇਟ ਰਹੀ ਆ ਪਿਛਲੀ ਇਲੈਕਸ਼ਨ ਦੇ ਵਿੱਚ। ਸੋ ਦੇਖੋ ਇਹਦਾ ਜਿਹੜਾ ਅਸਰ ਆ ਆਉਣ ਵਾਲੇ ਸਮੇਂ ਦੇ ਉੱਤੇ ਕਿੰਨਾ ਕੁ ਪਊਗਾ। ਸੋ ਮਿਲਵਾਕੀ ਏਰੀਏ ਦੇ ਵਿੱਚ ਜਿੰਨੇ ਸਾਡੇ ਸਰੋਤੇ ਸੁਣਦੇ ਪੰਜਾਬੀ ਰੇਡੀਓ USA ਵਾਲੇ ਉਹ ਵੀ ਇਹਨੂੰ ਅਟੈਂਡ ਕਰ ਸਕਦੇ ਆ। ਬਿਲਕੁਲ ਜੁਲਾਈ 13 ਤੋਂ 16 2020 ਦੇ ਵਿੱਚ ਜਿਹੜੀ ਆ ਇਹ ਫਿਸਰ ਫੋਰਮ ਅਰੀਨਾ ਜਿਹੜਾ ਹੈਗਾ NVA ਮਿਲਵਾਕੀ ਬਕਸ ਦਾ ਜਿਹੜਾ ਹੈਗਾ ਆ ਹੋਮ, ਉੱਥੇ ਇਹ ਜਿਹੜੀ ਕਨਵੈਨਸ਼ਨ ਹੋਣੀ ਹੈਗੀ ਆ। ਜੀ ਜੀ ਜੀ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਜਿਹੜੇ ਐਪਲ ਦੇ CEO ਜਿਹੜੇ ਟਿਮ ਕੁੱਕ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਉੱਥੇ ਜਿਹੜਾ ਮੁਲਾਕਾਤ ਕਰ ਰਹੇ ਸੀ, ਉਦੋਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਇੱਕ ਨਿਊਜ਼ ਉੱਥੋਂ ਇਹ ਆਈ ਸੀ, ਸਾਰਿਆਂ ਨੇ ਸੁਣੀ ਵੀ ਹੋਣੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਉਹਦਾ ਨਾਮ ਟਿਮ ਐਪਲ ਜਿਹੜਾ ਆ ਕਹਿ ਕੇ ਉਸ ਨੂੰ ਜਿਹੜਾ ਬੁਲਾ ਦਿੱਤਾ। ਅਤੇ ਹੁਣ ਰਾਸ਼ਟਰਪਤੀ ਟਰੰਪ ਬੀਇੰਗ ਡੋਨਲਡ ਟਰੰਪ ਵੀ ਉਹ ਮੰਨਣਾ ਥੋੜ੍ਹੀ ਆ ਵੀ ਮੇਰੀ ਕਦੀ ਜਿਹੜੀ ਮੇਰੇ ਕੋਲ ਕਦੀ ਕੋਈ ਗਲਤੀ ਜਿਹੜੀ ਹੋ ਸਕਦੀ ਆ। ਕਹਿੰਦੇ ਮੈਂ ਤਾਂ ਜਾਣ ਬੁੱਝ ਕੇ ਉਹਨੂੰ ਜਿਹੜਾ ਟਿਮ ਐਪਲ ਕਹਿ ਕੇ ਜਿਹੜਾ ਬੁਲਾਇਆ ਤਾਂ ਜੋ ਸਮਾਂ ਜਿਹੜਾ ਆ ਉਹ ਮੈਂ ਬਚਾ ਸਕਾਂ। ਅਤੇ ਸੋ ਟਿਮ ਪਲੱਸ ਐਪਲ ਕਹਿੰਦੇ ਆ, ਕੁਇਕਲੀ ਰੈਫਰ ਟੂ ਹਿਮ ਐਜ਼ ਟਿਮ ਪਲੱਸ ਐਪਲ। ਸੋ ਇਹ ਕਿਤੇ ਨਾ ਕਿਤੇ ਮਾਨਸਿਕਤਾ ਵੀ ਜਿਹੜੀ ਉਹ ਬੰਦੇ ਦੀ ਦਿਖਾਉਂਦਾ ਵੀ ਮੈਂ ਗਲਤ ਤਾਂ ਹੈ ਹੀ ਨਹੀਂ ਨਾ, ਕੋਈ ਚਾਂਸ ਹੀ ਨਹੀਂ ਵੀ ਮੈਂ ਕਦੀ ਜਿਹੜੀ ਗਲਤੀ ਉਹ ਕੋਈ ਕਰ ਸਕਦਾ ਹਾਂ। ਅਤੇ ਉਸ ਤੋਂ ਬਾਅਦ ਦੇ ਵਿੱਚ ਟਿਮ ਕੁੱਕ ਆ ਉਹਨੇ ਵੀ ਜਿਹੜਾ ਇਸ ਖਬਰ ਦਾ ਜਿਹੜਾ ਸਵਾਦ ਲੈਂਦੇ ਹੋਏ
ਆਪਣੇ ਟਵਿੱਟਰ ਹੈਂਡਲ ਦੇ ਪਿੱਛੇ ਕੁੱਕ ਹਟਾ ਕੇ ਸਿਰਫ ਐਪਲ ਦੀ ਫੋਟੋ ਜਿਹੜੀ ਆ ਉਹ ਪਾ ਦਿੱਤੀ ਸੀ। ਸੋ ਇਸ ਤਰੀਕੇ ਦੇ ਨਾਲ ਵੀ ਜਿਹੜਾ ਕਈ ਵਾਰੀ ਹੋ ਜਾਂਦਾ। ਸੋ ਸਭ ਨੂੰ ਪਤਾ ਵੀ ਰਾਸ਼ਟਰਪਤੀ ਟਰੰਪ ਕਈ ਵਾਰੀ ਬੋਲਦੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਹਿ ਜਾਂਦੇ ਆ, ਪਰ ਇਨ ਦੀ ਐਂਡ ਵੀ ਉਹ ਚੀਜ਼ ਨੂੰ ਮੰਨਣਾ ਹੀ ਨਹੀਂ ਵੀ ਮੇਰੀ ਗਲਤੀ ਵੀ ਮੇਰੇ ਕੋਲ ਕਦੀ ਹੋਈ ਆ। ਸੋ ਉਹ ਵੀ ਕੁਛ ਨਾ ਕੁਛ ਉਹਨਾਂ ਬਾਰੇ ਦਰਸਾਉਂਦੀ ਹੈ। ਅਗਲੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਆ। ਵੈਨਜ਼ੂਏਲਾ ਦੇ ਵਿੱਚ ਅੱਜ ਤੀਜੇ ਦਿਨ ਵੀ ਜਿਹੜੀ ਆ ਬਿਜਲੀ ਜਿਹੜੀ ਆਊਟ ਰਹੀ ਹੈਗੀ ਆ। ਨਿਕੋਲਸ ਮਦੂਰੋ ਜਿਹੜਾ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦੇ ਓਪੋਜੀਸ਼ਨ ਲੀਡਰ ਓਆਨ ਗੁਆਇਡੋ ਜਿਹੜੇ ਆ, ਉਹਨਾਂ ਨੇ ਇੱਕ ਵਾਰੀ ਫੇਰ ਬਹੁਤ ਵੱਡਾ ਜਿਹੜੀ ਆ ਰੈਲੀ ਕੀਤੀ ਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ। ਸੋ ਜਿਹੜਾ ਮਡੂਰੋ ਆ ਉਹਦੇ ਉੱਤੇ ਹੁਣ ਪ੍ਰੈਸ਼ਰ ਇਸ ਟਾਈਮ ਬਹੁਤ ਆ, ਕਿਉਂਕਿ ਲੋਕ ਬਹੁਤ ਜ਼ਿਆਦਾ ਅਪਸੈਟ ਆ। ਤੀਜੇ ਦਿਨ ਵੀ ਵੈਨਜ਼ੂਏਲਾ 'ਚ ਕਹਿੰਦੇ ਵੀ ਲੋਕ ਮੈਜੋਰਟੀ ਦੇ ਵਿੱਚ ਬਿਨਾਂ ਬਿਜਲੀ ਤੋਂ ਰਹੇ। ਜੀ ਬਿਲਕੁਲ, ਉੱਥੇ ਦੇ ਕਹਿੰਦੇ ਵੀ ਹਾਲਾਤ ਅਜੇ ਵੀ ਕਿਸੇ ਪਾਸੇ ਸੁਧਾਰ ਦੇ ਵੱਲ ਨੂੰ ਕੋਈ ਨਜ਼ਰ ਜਿਹੜੇ ਆ ਉੱਧਰ ਨਹੀਂ ਆ ਰਹੇ। ਸੋ ਮੈਨੂੰ ਲੱਗਦਾ ਹਰਜੋਤ ਸਿੰਘ ਜੀ 3 ਦਿਨ ਤੋਂ ਵੀ ਜ਼ਿਆਦਾ ਜਿਹੜਾ ਹੋ ਗਿਆ। ਇਸ ਤੋਂ ਪਹਿਲਾਂ ਵੀ ਪਿਛਲੇ ਵੀਕ ਦੇ ਵਿੱਚ ਵੀ ਕਈ ਦਿਨ ਜਿਹੜਾ ਬਲੈਕ ਆਊਟ ਆ ਉਹ ਰਿਹਾ ਸੀਗਾ। ਅਤੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਦੱਸ ਹੀ ਰਹੇ ਆ ਵੀ ਮਡੂਰੋ ਦੇ ਉੱਤੇ ਜਿਹੜੇ ਲੋਕ ਆ ਉਹ ਦੋਸ਼ ਜਿਹੜਾ ਲਾ ਰਹੇ ਨੇ ਵੀ ਇਹ ਜਾਣ ਬੁੱਝ ਕੇ ਬਿਜਲੀ ਜਿਹੜੀ ਆ ਇਹਨਾਂ ਸਾਰਿਆਂ ਦੀ ਜਿਹੜੀ ਆ ਉਹ ਬੰਦ ਕਰ ਰਿਹਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕਿਉਂਕਿ ਦੇਖੋ ਮੌਸਮ ਹੁਣ ਆਲਮੋਸਟ ਠੀਕ ਹੋ ਰਿਹਾ, ਧੁੱਪ ਸੋਹਣੀ ਲੱਗ ਰਹੀ ਆ, ਵੀ ਠੰਡ ਵੀ ਜਿਹੜੀ ਘੱਟ ਰਹੀ ਆ, ਅਤੇ ਬਹੁਤ ਸਾਰੇ ਲੋਕ ਸੈਲਾਨੀ ਬਣ ਕੇ ਕੈਲੀਫੋਰਨੀਆ ਦੇ ਵਿੱਚ ਹੋਰ ਕਈ ਥਾਵਾਂ 'ਤੇ ਘੁੰਮਣ ਫਿਰਨ ਦੇ ਲਈ ਜਿਹੜੇ ਜਾਂਦੇ ਨੇ। ਸੋ ਬਹੁਤ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਇਹ ਇਸ ਲਈ ਖਬਰ ਮੈਂ ਕਹਿ ਰਿਹਾ ਕਿਉਂਕਿ ਅਗਲੀ ਜਿਹੜੀ ਖਬਰ 2 ਪੈਰਾਗਲਾਈਡਰਸ ਉਹਨਾਂ ਦੇ ਨਾਲ ਜਿਹੜੀ ਜੁੜੀ ਹੋਈ ਆ। ਇੱਕ ਕਹਿੰਦੇ 2 ਪੈਰਾਗਲਾਈਡਰਸ ਇੱਕ ਥਾਂ ਦੇ ਉੱਤੇ ਸਮੁੰਦਰ ਦੇ ਕੰਢੇ ਜਿਹੜੇ ਆ ਉਹ ਜਿਹੜਾ ਕਹਿ ਲਓ ਵੀ ਫਨ ਕਰ ਰਹੇ ਸੀਗੇ ਅਤੇ ਉਹ ਇੰਜੋਏ ਆਪਣਾ ਕਰ ਰਹੇ ਸੀ, ਪਰ ਆਪਸ ਦੇ ਵਿੱਚ ਦੋਨੋਂ ਜਿਹੜੇ ਮਿਡ ਏਅਰ ਕੋਲੀਜਨ ਜਿਹੜੇ 2 ਪੈਰਾਗਲਾਈਡਰਸ ਦੀ ਜਿਹੜੀ ਹੋ ਗਈ, ਜਿਸ ਦੇ ਕਰਕੇ ਉਹਨਾਂ ਦੋਨਾਂ ਦੀ ਹੀ ਜਿਹੜੀ ਆ ਉਹ ਮੌਤ ਹੋ ਗਈ। ਕੈਲੀਫੋਰਨੀਆ ਦੀ ਇਹ ਕਲਿਫ ਦੇ ਲਾਗੇ ਜਿਹੜਾ ਆ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਟੋਰੀ ਪਾਈਨਜ਼ ਗਲਾਈਡਰ ਪੋਰਟ ਕਰਕੇ ਆ, ਇਹ ਨਦਰਨ ਕੋਸਟਲ ਪਾਰਟ ਦਾ ਹੈਗਾ, ਸੈਨ ਡਿਏਗੋ ਕਾਊਂਟੀ ਦੇ ਨਜ਼ਦੀਕ ਉਸ ਦੇ ਵਿੱਚ ਆਉਂਦਾ ਆ। ਸੋ ਉੱਥੇ ਇਹ ਜਿਹੜਾ ਆ ਘਟਨਾ ਵਾਪਰੀ ਆ। ਸੋ ਬਹੁਤ ਵਾਰੀ ਕੀ ਹੁੰਦਾ ਵੀ ਜਿਹੜੇ ਪੈਰਾਗਲਾਈਡਿੰਗ ਆ, ਕਿਉਂਕਿ ਹਰ ਇੱਕ ਜਾਣਾ ਤਾਂ ਉਸ ਦੇ ਵਿੱਚ ਅਨੁਭਵ ਨਹੀਂ ਹੁੰਦਾ ਸਾਰਿਆਂ ਨੂੰ ਵੀ ਉਹ ਵੀ ਪਤਾ ਹੋਵੇ ਵੀ ਕਿੱਦਾਂ ਕਰਨਾ ਆ। ਸੋ ਬਹੁਤ ਵਾਰੀ ਨਵੇਂ ਹੁੰਦੇ ਆ, ਸਿੱਖ ਰਹੇ ਹੁੰਦੇ ਆ, ਜਾਂ ਵੈਸੇ ਹੀ ਜਿਹੜਾ ਇੰਜੋਏ ਕਰਨ ਦੇ ਲਈ ਕਹਿੰਦੇ ਆ ਵੀ ਚਲੋ ਆਪਾਂ ਵੀ ਹੂਟਾ ਲੈਂਦੇ ਹਾਂ। ਸੋ ਪਲੀਜ਼ ਜਿਹੜਾ ਆ ਸਾਰੇ ਜਾਣੇ ਬਹੁਤ ਧਿਆਨ ਰੱਖਿਆ ਕਰੋ ਵੀ ਜਿੱਥੇ ਤੁਸੀਂ ਜਾ ਰਹੇ ਹੋ, ਖਾਸ ਕਰਕੇ ਤੁਸੀਂ ਘੁੰਮਣ ਦੇ ਲਈ ਵੀ ਜਾ ਰਹੇ ਹੋ, ਜੇ ਕੋਈ ਇੱਦਾਂ ਦੀ ਐਕਸਟ੍ਰੀਮ ਸਪੋਰਟ ਤੁਸੀਂ ਕਰਨੀ ਆ, ਉਹਨਾਂ ਦਾ ਰੈਕਡ ਵੀ ਜਿਹੜਾ ਪਲੀਜ਼ ਜਿਹੜਾ ਉਹ ਚੈੱਕ ਕਰਕੇ ਜਾਇਆ ਕਰੋ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਾਰੇ ਬੱਚੇ ਯੂਨੀਵਰਸਿਟੀਆਂ ਨੂੰ ਭੇਜਦੇ ਹਾਂ, ਹਮੇਸ਼ਾ ਸੋਚਦੇ ਹਾਂ ਵੀ ਯੂਨੀਵਰਸਿਟੀਆਂ 'ਚ ਜਿਹੜੇ ਬੱਚੇ ਆ ਉਹ ਸੇਫ ਹੁੰਦੇ ਆ। ਅੱਜ ਇਹ ਖਬਰ ਆ ਰਹੀ ਆ UC ਏਅਰਵਾਈਨ ਦੇ ਵਿੱਚ ਜਿਹੜੀਆਂ ਉੱਥੇ ਦੀਆਂ ਅਪਾਰਟਮੈਂਟ ਸੀਗੀਆਂ, ਉਹਦੇ ਲਾਗੇ ਇੱਕ ਸਟੂਡੈਂਟ ਜਿਹੜਾ ਆ ਉਹ ਆਪਣੇ ਡੌਗ ਦੇ ਨਾਲ ਲੈ ਕੇ ਜਾ ਰਿਹਾ ਸੀ, ਅਤੇ ਜਦੋਂ ਉਹਨੂੰ ਜਿਹੜਾ ਆ ਸਟੈਬ ਕਰ ਦਿੱਤਾ ਹੈਗਾ। ਇਸੇ ਤਰ੍ਹਾਂ ਵੀਕਐਂਡ ਦੇ ਦੌਰਾਨ ਓਕਲੈਂਡ ਦੀ ਇੱਕ ਸਿਟੀ ਕੌਂਸਲ ਵੂਮਨ, ਉਹਦਾ ਜਿਹੜਾ ਲੜਕਾ ਆ ਉਹ USC ਦੇ ਵਿੱਚ ਪੜ੍ਹਦਾ ਸੀ, ਅਤੇ ਉੱਥੇ ਉਹ ਇੱਕ ਸਟੋਰ ਦੇ ਲਾਗੇ ਜਾ ਰਿਹਾ ਸੀ, ਜਿਹਨੂੰ ਉੱਥੇ ਮਾਰ ਦਿੱਤਾ ਗਿਆ। ਸੋ ਇਹ ਬਹੁਤ ਬੁਰੀਆਂ ਖਬਰਾਂ ਜਿਹੜੀਆਂ 2 ਯੂਨੀਵਰਸਿਟੀ ਤੋਂ ਆਈਆਂ ਹੈਗੀਆਂ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਜਿਹੜੀ ਆ ਕਿਤੇ ਨਾ ਕਿਤੇ ਡੇ ਲਾਈਟ ਸੇਵਿੰਗ ਟਾਈਮ ਦੇ ਨਾਲ ਜੁੜੀ ਹੋਈ ਆ। ਕੱਲ੍ਹ ਜਿਹੜਾ ਆ ਡੇ ਲਾਈਟ ਸੇਵਿੰਗ ਟਾਈਮ ਆ ਉਹ ਜਿਹੜਾ ਆ ਉਹ ਹੋ ਚੁੱਕਾ ਹੈ, ਸ਼ੁਰੂ ਹੋ ਗਿਆ ਮਾਰਚ ਦੇ ਜਿਹੜੇ ਇਸ ਐਤਵਾਰ ਨੂੰ ਕਰਦੇ ਹੁੰਦੇ ਆ, ਦੂਜੇ ਐਤਵਾਰ 'ਤੇ। ਅਤੇ ਸੋ ਕੱਲ੍ਹ ਨੂੰ 1 ਘੰਟਾ ਜਿਹੜੀਆਂ ਆਪਣੀਆਂ ਘੜੀਆਂ ਸਾਰਿਆਂ ਨੇ ਪਿੱਛੇ ਕਰ ਲਈਆਂ, ਜੇ ਨਹੀਂ ਕੀਤੀਆਂ ਤਾਂ ਭਾਈ ਕਰ ਲਓ, ਜਿਨ੍ਹਾਂ ਨੇ ਅਜੇ ਦੇਖੀਆਂ ਨਹੀਂ। ਜਿਹੜੀਆਂ ਔਨਲਾਈਨ ਫੋਨ ਵਾਲੀਆਂ ਉਹ ਤਾਂ ਆਟੋਮੈਟਿਕਲੀ ਹੋ ਜਾਂਦੀਆਂ, ਜਿਹੜੀਆਂ ਘਰਾਂ 'ਚ ਐਨਾਲੌਗ ਵਾਲੀਆਂ ਹੈਗੀਆਂ ਉਹਨਾਂ ਨੂੰ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਖੁਦ ਜਿਹੜੀਆਂ ਕਰਨੀਆਂ ਪੈਣੀਆਂ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਉੱਤੇ ਰਿਸਰਚ ਆਈ ਆ, ਬੜੀ ਇਹ ਅਹਿਮ ਵੀ ਹੈਗੀ ਆ ਅਤੇ ਕਿਤੇ ਨਾ ਕਿਤੇ ਖਤਰਨਾਕ ਵੀ ਆ। ਕਹਿੰਦੇ ਵੀ ਇਸ 1 ਘੰਟਾ ਜਿਹੜਾ ਆ ਉਹ ਪਿੱਛੇ ਕਰਨ ਦੇ ਨਾਲ, 1 ਘੰਟਾ ਜਿਹੜੀ ਆ ਜਲਦੀ ਬੇਸਿਕਲੀ ਉੱਠਣਾ ਪੈਂਦਾ ਹੈ ਸਾਰਿਆਂ ਨੂੰ। ਅਚਾਨਕ ਮਤਲਬ ਤੁਸੀਂ ਕਿੱਦਾਂ ਐਕਸਪੈਕਟ ਕਰਦੇ ਹੋ ਹਿਊਮਨ ਬਾਡੀ ਨੂੰ, ਕੋਈ ਮਸ਼ੀਨ ਤਾਂ ਹੈ ਨਹੀਂ ਹੈ ਨਾ, ਵੀ ਟਾਈਮ ਲੱਗਦਾ ਉਸ ਸਾਰੀ ਚੀਜ਼ ਨੂੰ ਐਡਜਸਟਮੈਂਟ ਕਰਨ ਦੇ ਲਈ। ਕਹਿੰਦੇ 17% ਐਕਸੀਡੈਂਟ ਇਸ ਡੇ ਲਾਈਟ ਸੇਵਿੰਗ ਟਾਈਮ ਜਿਹੜੇ 1 ਘੰਟਾ ਅੱਗੇ ਜਿਹੜਾ ਕੀਤੀ ਜਾਂਦੀ ਆ ਵੀ ਜਿਹੜੇ 1 ਘੰਟਾ ਪਿੱਛੇ ਕਰ ਦਿੱਤਾ ਜਾਂਦਾ, ਮਾਫੀ ਚਾਹੁੰਦਾ, ਵੀ ਉਸ ਦੇ ਕਰਕੇ 17% ਐਕਸੀਡੈਂਟ ਜਿਹੜੇ ਉਹ ਵੱਧ ਜਾਂਦੇ ਆ। ਇਕੱਲੇ ਐਕਸੀਡੈਂਟ ਨਹੀਂ, ਹਾਰਟ ਡਿਜ਼ੀਜ਼ਿਸ, ਹਾਰਟ ਅਟੈਕ ਜਿਹੜੇ ਇਹਦੇ ਕਰਕੇ ਜਿਹੜੇ ਆਉਣ ਦਾ ਹੁੰਦਾ ਖਦਸ਼ਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਇਸ ਦੇ ਕਰਕੇ ਵੱਧ ਜਾਂਦਾ ਆ। ਸੋ ਅੱਜ ਆਪਣੇ ਦੇਖੋ ਕੈਲੀਫੋਰਨੀਆ ਵਾਲਿਆਂ ਨੇ ਤਾਂ ਓਕੇ ਕਰਤਾ ਵੀ ਭਾਈ ਇਸ ਨੂੰ ਪਰਾਂ ਕਰੋ, ਇੱਕੋ ਟਾਈਮ ਜਿਹੜਾ ਉਹ ਰੱਖਿਆ ਜਾਵੇ, ਪਰ ਉਸ ਦੇ ਵਿੱਚ 2 ਅੱਗੇ ਹੋਰ ਜਿਹੜੀਆਂ ਅਜੇ ਅੜਚਣਾ ਜਿਹੜੀਆਂ ਕਹਿ ਲਓ ਵੀ ਹੈਗੀਆਂ, ਜਾਂ 2 ਹੋਰ ਸਟੈਪ ਹੈਗੇ ਆ ਇਸ ਨੂੰ ਪ੍ਰੂਵ ਕਰਨ ਦੇ ਲਈ।
ਵੀ ਪਹਿਲਾਂ ਤਾਂ ਜਿਹੜੇ ਆ ਇੱਥੇ ਦੀ ਜਿਹੜੀ ਸਟੇਟ ਅਸੈਂਬਲੀ ਤੇ ਸੈਨੇਟ ਜਿਹੜੀ ਆ ਕੈਲੀਫੋਰਨੀਆ ਦੀ ਉਹ ਅਪਰੂਵ ਕਰੇ, ਫਿਰ ਉਸ ਤੋਂ ਬਾਅਦ ਦੇ ਵਿੱਚ ਫੈਡਰਲ ਪੱਧਰ ਦੇ ਉੱਤੇ ਜਿਹੜਾ ਇਸ ਨੂੰ ਅਪਰੂਵਲ ਜਿਹੜਾ ਆ ਉਹ ਮਿਲਣਾ ਚਾਹੀਦਾ ਆ। ਇੱਕ ਉਸ ਦੇ ਲਈ ਕਿਤੇ ਨਾ ਕਿਤੇ ਕਹਿ ਲਓ ਵੀ ਗੁੱਡ ਨਿਊਜ਼ ਵੀ ਹੈਗੀ ਹੈ, ਜਿਹੜੇ ਡੋਨਲਡ ਟਰੰਪ ਆ ਵਾਈਟ ਹਾਊਸ ਦੇ ਵੱਲੋਂ ਇਸ ਦੇ ਲਈ ਓਕੇ ਜਿਹੜੀ ਕਿਤੇ ਨਾ ਕਿਤੇ ਮਿਲ ਰਹੀ ਆ। ਕਹਿੰਦੇ ਵੀ ਉਹ ਡੇ ਲਾਈਟ ਸੇਵਿੰਗ ਟਾਈਮ ਨੂੰ ਪਰਮਾਨੈਂਟ ਕਿਤੇ ਨਾ ਕਿਤੇ ਕਰਨ ਦੇ ਹੱਕ ਦੇ ਵਿੱਚ ਉਹ ਹੈਗੇ ਨੇ। ਮੇਕਿੰਗ ਡੇ ਲਾਈਟ ਸੇਵਿੰਗ ਪਰਮਾਨੈਂਟ ਇਜ਼ ਓਕੇ ਵਿਦ ਮੀ, ਅੱਜ ਜਿਹੜਾ ਆ ਉਹਨਾਂ ਨੇ ਟਵੀਟ ਵੀ ਜਿਹੜਾ ਆ ਉਹ ਕੀਤਾ ਹੈਗਾ ਆ। ਬਿਲਕੁਲ। ਸੋ ਕੱਲ ਵੀ ਜਿਹੜਾ ਸਾਨੂੰ ਵੀ ਬਹੁਤ ਕਾਲਾਂ ਆਈਆਂ, ਉਹ ਜੀ ਤੁਸੀਂ ਤਾਂ ਕਥਾ ਹੀ ਮਿਸ ਕਰਤੀ, ਖਬਰਾਂ ਹੀ ਨਹੀਂ ਲੱਗੀਆਂ, ਕਹਿੰਦੇ ਨਹੀਂ ਜੀ ਤੁਸੀਂ ਤੁਸੀਂ ਉੱਠੇ ਲੇਟ, 1 ਘੰਟਾ ਲੇਟ ਆ। ਅੱਜ ਵੀ ਸਵੇਰੇ ਤੁਸੀਂ ਦੇਖਿਆ ਹੀ ਹੋਣਾ ਵੀ ਮਿੰਟੂ ਗੁਰਸਰੀਆ ਜੀ, ਉਹਨਾਂ ਨੂੰ ਵੀ ਨਹੀਂ ਪਤਾ ਸੀ ਜੀ। ਸੋ ਇਹ ਵੈਸੇ ਤਾਂ ਚਾਹੀਦਾ ਇੱਕੋ ਹੀ ਟਾਈਮ ਚਾਹੀਦਾ। ਸੋ ਇਹਦੇ ਪਿੱਛੇ ਸਟੋਰੀ ਜਿਹੜੀ ਸੀਗੀ, ਜਿਹੜੀ ਹਰਜੋਤ ਸਿੰਘ ਜੀ ਵੀ ਡੇ ਲਾਈਟ ਸੇਵਿੰਗ ਟਾਈਮ ਦੇ ਵਿੱਚ ਫਰਾਂਸ ਦੇ ਵਿੱਚ ਜਿਹੜੇ ਗਏ ਹੋਏ ਸੀਗੇ ਸਾਡੇ ਜਿਹੜੇ ਇੱਕ ਸਾਬਕਾ ਜਿਹੜੇ ਰਾਸ਼ਟਰਪਤੀ, ਤਾਂ ਉੱਥੇ ਕਹਿੰਦੇ ਯਾਰ ਟਾਈਮ ਦੇ ਕਰਕੇ ਉਹ ਰਾਤ ਨੂੰ ਉਹਨਾਂ ਨੂੰ ਜਾਗਣ ਦਾ ਜਿਹੜਾ ਜ਼ਿਆਦਾ ਜਿਹੜਾ ਸੀਗਾ, ਤੇ ਕੈਂਡਲ ਲਾਈਟ ਦੇ ਨਾਲ ਜਿਹੜਾ ਉਹ ਕੰਮ ਕਰਦੇ ਹੁੰਦੇ ਸੀਗੇ। ਤੇ ਫਿਰ ਉਸ ਤੋਂ ਬਾਅਦ 'ਚ ਕੀ ਹੋਇਆ, ਕਹਿੰਦੇ ਯਾਰ ਅੱਛਾ ਜੀ ਆਪਾਂ ਘੰਟਾ ਪਹਿਲਾਂ ਉੱਠ ਲਾਂਗੇ ਤਾਂ ਫਿਰ ਓਨਾ ਹੀ ਜਿਹੜਾ ਆਪਾਂ ਨੂੰ ਲੇਟ ਜਿਹੜੀ ਘੱਟ ਜਿਹੜੀ ਆ ਕੈਂਡਲ ਚਲਾਉਣੀ ਪੈਣੀ ਆ। ਉਸ ਟਾਈਮ ਦੇ ਉੱਤੇ ਕੈਂਡਲ ਬਾਲਣੀ ਤੇ ਜਲਾਉਣੀ, ਤੇ ਚਲੋ ਵੀ ਖਰਚਾ ਤਾਂ ਖਰਚਾ ਹੀ ਸੀਗਾ। ਸੋ ਖਰਚਾ ਬਚਾਉਣ ਦੇ ਲਈ ਖਾਤਰ ਜਿਹੜੇ ਆ ਕਈ ਹਜ਼ਾਰ ਕਹਿੰਦੇ ਪਾਊਂਡ ਹਰ ਸਾਲ ਜਿਹੜੀ ਕੈਂਡਲ ਦੀ ਖਪਤ ਜਿਹੜੀ ਆ ਉਹਦੇ ਕਰਕੇ ਉਦੋਂ ਘਟਣੀ ਸੀ, ਜਿਸ ਕਰਕੇ ਡੇ ਲਾਈਟ ਸੇਵਿੰਗ ਟਾਈਮ ਜਿਹੜਾ ਆ ਉਦੋਂ ਉਹਨਾਂ ਨੇ ਸ਼ੁਰੂ ਕੀਤਾ ਗਿਆ ਸੀਗਾ। ਤੇ ਉਹ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਲੋਕ ਪੜ੍ਹਦੇ ਲਾਉਂਦੇ ਆ ਵੀ ਭਾਈ ਹਨੇਰਾ ਹੀ ਰਵੇ ਆਲਮੋਸਟ ਹਮੇਸ਼ਾ ਅੰਦਰ, ਚਾਹੇ ਬਾਹਰ ਸੂਰਜ ਹੈਗਾ ਨਹੀਂ ਹੈਗਾ, ਸੋ ਉਹਨਾਂ ਨੂੰ ਉਸ ਦੇ ਨਾਲ ਜਿਹੜਾ ਕੋਈ ਫਰਕ ਨਹੀਂ ਹੈਗਾ। ਸੋ ਅੱਜ ਦੇ ਜ਼ਮਾਨੇ ਨੂੰ ਦੇਖਦੇ ਹੋਏ ਤਾਂ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਇਹ ਜ਼ਰੂਰ ਚਾਹੀਦਾ ਆ ਵੀ ਇਸ ਨੂੰ ਜਿਹੜਾ ਚੇਂਜ ਆ ਉਹ ਹੁਣ ਪੱਕਿਆਂ ਜਿਹੜਾ ਕਰ ਦਿੱਤਾ ਜਾਵੇ, ਵੀ ਕਿਸੇ ਨੂੰ ਇਸ ਦੇ ਨਾਲ ਕੋਈ ਬਹੁਤਾ ਜਿਹੜਾ ਫਰਕ ਆ ਉਹ ਹੁਣ ਪੈ ਨਹੀਂ ਰਿਹਾ ਹੈਗਾ ਜੀ। ਅਗਲੀ ਖਬਰ ਜਿਹੜੀ ਆ ਸੈਨ ਡੀਗੋ ਤੋਂ ਆ ਰਹੀ ਆ। ਸੈਨ ਡੀਗੋ ਦੇ ਵਿੱਚ ਉਹ ਮਾਰੇ ਗਏ ਹੈਗੇ ਆ ਜੀ। ਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਹੋਰ ਜਿਹੜੀਆਂ ਖਬਰਾਂ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਮੈਂ ਕਹਿੰਦੀ ਹਾਂ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐਂ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਐਡਵਾਂਸ ਜੈਨੋਮਿਕਸ ਵਾਲੇ ਲੈ ਕੇ ਆਏ ਹਨ ਫ੍ਰੀ ਹੈਲਥ ਸੈਮੀਨਾਰ ਤੁਹਾਡੇ ਆਪਣੇ ਸ਼ਹਿਰਾਂ ਵਿੱਚ। 23 ਮਾਰਚ ਦਿਨ ਸ਼ਨੀਵਾਰ ਸੈਕਰਾਮੈਂਟੋ ਵਿੱਚ ਸ਼ਾਮੀ 5 ਵਜੇ ਤੋਂ 8 ਵਜੇ ਤੱਕ। 24 ਮਾਰਚ ਦਿਨ ਐਤਵਾਰ ਮੋਡੈਸਟੋ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰੇ 1 ਵਜੇ ਤੱਕ। 24 ਮਾਰਚ ਦਿਨ ਐਤਵਾਰ ਫ੍ਰੀਮਾਉਂਟ ਸ਼ਾਮੀ 5 ਵਜੇ ਤੋਂ ਰਾਤੀ 8 ਵਜੇ ਤੱਕ। ਇਸ ਸੈਮੀਨਾਰ ਵਿੱਚ ਤੁਸੀਂ ਜਾਣ ਸਕਦੇ ਹੋ ਕਿ ਬਿਨਾਂ ਕਸਰਤ ਭਾਰ ਘਟਾਉਣ ਦੇ ਤਰੀਕੇ। ਜੇਕਰ ਤੁਹਾਨੂੰ ਵੀ ਹੈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੈਸ ਦੀ ਸਮੱਸਿਆ, ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਬਿਮਾਰੀਆਂ ਤੋਂ ਛੁਟਕਾਰਾ ਪਾਓ। ਸਰਜਰੀ ਤੋਂ ਬਿਨਾਂ ਗਾਲ ਬਲੈਡਰ ਅਤੇ ਕਿਡਨੀਆਂ ਦੀਆਂ ਪੱਥਰੀਆਂ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ। ਚਿਹਰੇ ਤੇ ਵਾਲ, ਦਾਗ ਅਤੇ ਝੁਰੜੀਆਂ, ਅੱਖਾਂ ਥੱਲੇ ਸੋਜਸ਼ ਦਾ ਇਲਾਜ ਵੀ ਦੱਸਿਆ ਜਾਵੇਗਾ। ਕੈਂਸਰ, ਅਥਰਾਈਟਿਸ, ਅਲਜ਼ਾਈਮਰ, ਦਿਲ, ਲੀਵਰ ਅਤੇ ਕਿਡਨੀਆਂ ਨਾਲ ਸੰਬੰਧਿਤ ਬਿਮਾਰੀਆਂ ਦਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲਾਜ ਕਰਵਾਓ। ਕਿਸੇ ਵੀ ਕਿਸਮ ਦੇ ਜੋੜਾਂ ਦੇ ਦਰਦ ਦਾ ਵਧੀਆ ਅਤੇ ਜਲਦੀ ਇਲਾਜ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਗੱਲ ਕਰ ਸਕਦੇ ਹੋ 4196990626 4196990626 ਜਾਂ ਫਿਰ WhatsApp ਨੰਬਰ ਤੇ ਗੱਲ ਕਰ ਸਕਦੇ ਹੋ 6045184148 604 518 4148।
Air Pro Heating and Air Conditioning Sacramento। ਇਹ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਹੀਟਿੰਗ 에ਅਰ ਕੰਡੀਸ਼ਨਿੰਗ ਦੇ ਹਰ ਤਰ੍ਹਾਂ ਦੀ ਰਿਪੇਅਰ ਟਿਊਨ ਅਪ ਰਿਪਲੇਸਮੈਂਟ ਕਰਦੇ ਹਨ। ਗੈਸ ਸਟੇਸ਼ਨ, ਲਿਕਰ ਸਟੋਰ, ਰੈਸਟੋਰੈਂਟ ਹਰ ਤਰ੍ਹਾਂ ਦੇ ਕਮਰਸ਼ੀਅਲ ਸਿਸਟਮ ਦੇ ਵਿੱਚ ਮਾਹਰ ਨੇ। ਸੈਕਰਾਮੈਂਟੋ ਦੇ ਇਰਦ ਗਿਰਦ ਸਾਰੇ ਇਲਾਕਿਆਂ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਸਵਿਰਕ 916 476 7878 916-476-7878। Air Pro Heating and Air Conditioning Sacramento। California license number 1032208। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ A ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408 272 2500 408 272 2500। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਜਿਹੜਾ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਤੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਦੱਸ ਲਈ ਵੀ ਘੜੀਆਂ ਨੂੰ 1 ਘੰਟਾ ਅੱਗੇ ਕਰਨਾ ਹੈ। ਜੇ ਗਲਤੀ ਨਾਲ ਕਦੇ ਪਿੱਛੇ ਕਹਿ ਗਏ ਹੋਵੇ ਉਸ ਚੀਜ਼ ਦੇ ਲਈ ਖਿਮਾ ਆ। ਸੋ 8 ਜਦੋਂ 8 ਵਜੇ ਉਦੋਂ 9 ਵਜੇ ਹੋਣੇ ਆ। ਸੋ ਉਦਣ ਐਤਵਾਰ ਜਿਹੜੀ ਤੜਕੇ ਸਵੇਰੇ 2 ਵਜੇ ਉਦੋਂ 3 ਵੱਜ ਗਏ ਸੀਗੇ। ਸੋ 1 ਘੰਟਾ ਜਿਹੜਾ ਅੱਗੇ ਜਿਹੜੀਆਂ ਆਪੋ ਆਪਣੀਆਂ ਘੜੀਆਂ ਆ ਉਹ ਤੁਸੀਂ ਕਰ ਲਿਓ ਤਾਂ ਜੋ ਕੋਈ ਭੁਲੇਖਾ ਜਿਹੜਾ ਆ ਉਹ ਨਾ ਰਵੇ। ਬਹੁਤ ਸਾਰੇ ਲੋਕ ਜਿਹੜੇ ਆ ਇਸ ਭੁਲੇਖੇ ਦੇ ਵਿੱਚ ਕਿਉਂਕਿ ਅਗਲਾ ਪ੍ਰੋਗਰਾਮ ਸ਼ਬਦਾਂ ਵਾਲਾ ਆ ਸੋ ਉਹਦੀਆਂ ਰਿਕੁਐਸਟਾਂ ਪਹਿਲਾਂ ਜਿਹੜੀਆਂ ਕਰ ਰਹੇ ਨੇ। ਸੋ ਉਹ ਜਿਹੜਾ ਤੁਸੀਂ ਜਿਹੜੀ ਆਪੋ ਆਪਣੀਆਂ ਘੜੀਆਂ ਨੂੰ ਅੱਗੇ ਜਿਹੜਾ ਉਹ ਤੁਸੀਂ ਕਰ ਲਓ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਖਬਰ ਆ ਰਹੀ ਆ, ਨਿਤਨਯਾਹੂ ਜਿਹੜਾ ਕਿ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ, ਜਿਸ ਨੂੰ ਕਿ ਪਹਿਲਾ ਜਿਹੜਾ ਕਹਿੰਦੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੋਣ ਜਾ ਰਿਹਾ, ਜਿਸ ਨੂੰ ਸਿਟਿੰਗ ਪ੍ਰਾਈਮ ਮਿਨਿਸਟਰ ਦੇ ਉੱਤੇ ਕਰਪਸ਼ਨ ਦੇ, ਬਰਾਈਬਰੀ ਦੇ ਜਿਹੜੇ ਦੋਸ਼ ਆ ਉਹ ਮੜੇ ਜਿਹੜੇ ਜਾ ਰਹੇ ਨੇ। ਤੇ ਉਸਨੇ ਬੀਤੇ ਦਿਨੀ ਜਿਹੜਾ ਆ ਉਹ ਬਿਆਨ ਦਿੱਤਾ ਆ ਜਦ ਅਰਬਸ ਦੇ ਬਾਰੇ ਉਸ ਨੂੰ ਪੁੱਛਿਆ ਗਿਆ, ਇਜ਼ਰਾਈਲ ਦੇ ਵਿੱਚ ਜਿਹੜੇ ਅਲਿੰਦੇ ਅਰਬਸ ਆ ਉਸ ਦੇ ਬਾਰੇ। ਕਹਿੰਦਾ ਇਹ ਸਾਰੇ ਇੱਥੇ ਇਹਨਾਂ ਦਾ ਕੋਈ ਕੰਮ ਨਹੀਂ ਆ। ਬੇਸਿਕਲੀ ਇਜ਼ਰਾਈਲ ਸਿਰਫ ਤੇ ਸਿਰਫ ਇੱਕ ਜਿਊ ਕੰਟਰੀ ਜਿਹੜੀ ਹੈਗੀ ਆ ਤੇ ਉਹਨਾਂ ਵਾਸਤੇ ਹੀ ਜਿਹੜੀ ਆ ਇਹ ਬਣੀ ਹੈਗੀ ਆ। ਸੋ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇੱਕ ਵਿਵਾਦ ਜਿਹੜਾ ਕਿਤੇ ਨਾ ਕਿਤੇ ਜਿਹੜਾ ਆ ਉਹ ਭਖਿਆ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਚਲੋ ਤੁਹਾਡੇ ਲਈ ਇਜ਼ਰਾਈਲ ਦੀ ਜਿਹੜੀ ਇਹ ਸੈਟਲਮੈਂਟ ਆ ਉਹ ਬਣਾਈ ਗਈ ਆ, ਤੁਹਾਨੂੰ ਜਿਹੜਾ ਇੱਥੇ ਰਹਿਣ ਦੇ ਲਈ ਉਦੋਂ ਬਣਾਇਆ ਗਿਆ, ਮੁਲਕ ਕੱਢਿਆ ਗਿਆ ਹਵਾ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ। ਤਾਂ ਹੁਣ ਤੁਸੀਂ ਜਿਹੜੇ ਲੋਕ ਉੱਥੇ ਪਹਿਲੋਂ ਚਲੋ ਰਹਿੰਦੇ ਸੀ, ਹੁਣ ਤੁਸੀਂ ਉਹਨਾਂ ਨੂੰ ਉਸ ਦਾ ਜਿਹੜਾ ਹਿੱਸਾ ਆ ਉਹ ਨਹੀਂ ਮੰਨ ਰਹੇ, ਤਾਂ ਇਹ ਕਿਤੇ ਨਾ ਕਿਤੇ ਜਿਹੜੀ ਉਹ ਮਾੜੀ ਗੱਲ ਆ। ਤੇ ਕਾਫੀ ਉੱਥੋਂ ਦੀ ਇਜ਼ਰਾਈਲ ਦੀ ਹੋਈ ਇੱਕ ਮਸ਼ਹੂਰ ਅਦਾਕਾਰਾ ਹੈਗੀ ਗੈਲ ਗਡੋਟ, ਜਿਹੜੀ ਇੱਕ ਪਿਛਲੇ ਦਿਨੀ ਵੰਡਰ ਵੂਮਨ ਕਰਕੇ ਇੱਕ ਕਾਫੀ ਜਿਹੜੀ ਮੂਵੀ ਵੀ ਆਈ ਸੀ, ਕਿਉਂਕਿ ਉਹ ਬਤੌਰ ਪਹਿਲੀ ਫੀਮੇਲ ਨਾਇਕਾ ਦੇ ਵਜੋਂ, ਸੁਪਰ ਹੀਰੋ ਦੇ ਵਜੋਂ ਜਿਹੜੇ ਉਸ ਨੂੰ ਦੇਖਿਆ ਜਾ ਰਿਹਾ, ਉਹ ਵੀ ਇਸ ਦੇ ਕਿਤੇ ਨਾ ਕਿਤੇ ਖਿਲਾਫ ਜਿਹੜੀ ਆ ਉਹ ਬੋਲੀ ਹੈਗੀ ਆ ਜੀ। ਅਗਲੀ ਖਬਰ ਜਿਹੜੀ ਆ, ਕਿਮ ਜੋਂਗ ਉਨ ਜਿਹੜੇ ਨਾਰਥ ਕੋਰੀਆ ਦਾ ਜਿਹੜਾ ਲੀਡਰ ਹੈਗਾ ਆ, ਉਹਦੇ ਭਰਾ ਨੂੰ 2 ਸਾਲ ਪਹਿਲਾਂ ਮਲੇਸ਼ੀਆ ਦੇ ਵਿੱਚ ਕਹਿੰਦੇ ਇੱਕ ਨਰਵ ਏਜੰਟ ਦੇ ਨਾਲ ਜਿਹੜਾ ਸੁੰਘਾ ਕੇ ਮਾਰ ਦਿੱਤਾ ਗਿਆ ਸੀ, ਕਿਉਂਕਿ ਉਹਦੇ ਉਲਟ ਸੀਗਾ। ਤੇ ਉਹਦੇ ਸੰਬੰਧ ਦੇ ਵਿੱਚ 2 ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ।
ਤੇ ਅੱਜ ਉਹਨਾਂ ਨੂੰ ਜਿਹੜਾ ਆ ਛੱਡ ਦਿੱਤਾ ਗਿਆ ਤੇ ਕੇਸ ਜਿਹੜੇ ਆ ਉਹਨਾਂ ਦੇ ਉਲਟ ਜਿਹੜੇ ਸੀਗੇ ਉਹ ਵਿਡਰਾ ਕਰ ਲਿੱਤੇ ਗਏ ਆ। ਸੀਤੀ ਆਈਐਸ਼ ਨਾਮ ਦੀ ਇੱਕ ਜਿਹੜੀ ਲੇਡੀ ਆ ਉਹ ਇੰਡੋਨੇਸ਼ੀਆ ਤੋਂ ਸੀ। ਉਹ ਕਹਿੰਦੀ ਵੀ ਅਸੀਂ ਤਾਂ ਇੱਕ ਤਰ੍ਹਾਂ ਨਾਲ ਪ੍ਰੈਂਕ ਕਰ ਰਹੇ ਸੀ ਇੱਕ ਟੀਵੀ ਸਟੇਸ਼ਨ ਦੇ ਲਈ, ਟੀਵੀ ਸ਼ੋਅ ਦੇ ਲਈ, ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਨਰਵ ਏਜੰਟ ਜਾਂ ਕੋਈ ਸਾਡੇ ਕੋਲ ਹੈ ਨਹੀਂ ਸੀ, ਬਿਨਾਂ ਕਿਸੇ ਗੱਲ 'ਤੇ ਸਾਨੂੰ ਅਰੈਸਟ ਕਰ ਲਿਆ ਗਿਆ ਸੀ। ਤੇ ਹੁਣ ਹੋ ਸਕਦਾ ਵੀ ਇਸੇ ਕਰਕੇ ਉਹਨਾਂ ਨੂੰ ਕੋਈ ਲੱਭਿਆ ਨਾ ਹੋਵੇ ਚਾਰਜਸ ਦੇ ਲਈ, ਤੇ ਉਹਨਾਂ ਨੂੰ ਇੱਕਦਮ ਅਚਾਨਕ ਜਿਹੜਾ ਆ ਕੇਸ ਡਰੋਪ ਕਰਕੇ ਛੱਡ ਦਿੱਤਾ ਗਿਆ। ਇਹ ਤਾਂ ਕੋਈ ਲੱਭਿਆ ਵਾਲੀ ਗੱਲ ਨਹੀਂ, ਕੁਛ ਹੋਰ ਹੀ ਜਿਹੜਾ ਅੰਦਰ ਖਾਤੇ ਕੁਛ ਖਿਚੜੀ ਜਿਹੜੀ ਪੱਕੀ ਜਿਹੜੀ ਹਰਜੋਤ ਸਿੰਘ ਜੀ ਲੱਗਦੀ ਆ ਵੀ ਜੇ ਬੰਦਾ ਉਹਨੂੰ ਨਰਵ ਏਜੰਟ ਦਿੱਤਾ ਫਿਰ ਦਿੱਤਾ ਕਿਹਨੇ ਆ, ਫਿਰ ਉਹ ਵੀ ਤਾਂ ਫਿਰ ਕੋਈ ਨਾ ਕੋਈ ਜਿਹੜਾ ਉਹ ਲੱਭਣਾ ਚਾਹੀਦਾ। ਕੁਛ ਨਾ ਕੁਛ ਤਾਂ ਇੰਨੇ ਸਾਲ ਜਿਹੜੇ ਸਾਲ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਸ ਦੇ ਵਿੱਚ ਕੁਛ ਨਾ ਕੁਛ ਤਾਂ ਇਹਨਾਂ ਦੇ ਹੱਥ ਲੱਗਾ ਹੀ ਹੋਣਾ ਚਾਹੀਦਾ ਆ ਜੇ ਐਕਚੁਅਲ 'ਚ ਇਹਨਾਂ ਨੇ ਫੜਨਾ ਹੁੰਦਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਬ੍ਰੈਕਸਿਟ ਤੇ ਬ੍ਰਿਟੇਨ ਦੇ ਲਈ, ਇਹ ਜਿਹੜਾ ਹਫ਼ਤਾ ਆ ਬਹੁਤ ਹੀ ਅਹਿਮ ਹੈਗਾ ਆ। ਕੱਲ੍ਹ ਨੂੰ UK ਦੀ ਪਾਰਲੀਮੈਂਟ ਦੇ ਵਿੱਚ ਥਰੀਸਾ ਮੇ ਦੇ ਦੁਆਰਾ ਜਿਹੜੀ ਇੱਕ ਹੋਰ ਨਵੀਂ ਡੀਲ ਨੂੰ ਲੈ ਕੇ ਵੋਟ ਜਿਹੜੀ ਆ ਉਹ ਪਾਈ ਜਾ ਰਹੀ ਆ, ਅਤੇ ਜੇ ਉਹ ਵੋਟ ਫੇਲ ਹੋ ਜਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਅਗਲੀ ਵੇਟ ਇਹ ਹੋਣੀ ਆ ਵੀ ਕਿੰਨੇ ਚਿਰ ਲਈ ਬ੍ਰੈਕਸਿਟ ਜਿਹੜਾ ਆ ਉਸ ਨੂੰ ਗਾਂਹ ਪੋਸਟਪੋਨ ਜਿਹੜਾ ਆ ਉਹ ਕੀਤਾ ਜਾਵੇ। ਸੋ ਇਹ ਦੇਖਦੇ ਹਾਂ ਵੀ ਥਰੀਸਾ ਮੇਲ ਦੀ ਨਵੀਂ ਡੀਲ ਜਿਹੜੀ ਆ ਕਿਹਨਾਂ ਨੂੰ ਮਨਜ਼ੂਰ ਹੋਵੇਗੀ, ਕਿਹਨਾਂ ਨੂੰ ਹੀ, ਖਾਸ ਕਰਕੇ ਜਿਹੜੇ ਕਿਹਾ ਜਾ ਰਿਹਾ ਵੀ ਜਿਹੜੇ ਕੰਜ਼ਰਵੇਟਿਵ ਜਿਹੜੀ ਸੋਚ ਵਾਲੇ ਜਿਹੜੇ ਬ੍ਰੈਕਸਿਟ ਦੀ ਧਾਰਨਾ ਧਾਰ ਕੇ ਬੈਠੇ ਆ ਵੀ ਇਹ ਹੋਣਾ ਚਾਹੀਦਾ ਆ, ਉਹਨਾਂ ਨੂੰ ਆਲਰੇਡੀ ਇਸ ਡੀਲ ਦੇ ਵਿੱਚ ਕਈ ਕਮੀਆਂ ਜਿਹੜੀਆਂ ਆ ਉਹ ਲੱਭ ਰਹੀਆਂ ਨੇ। ਸੋ ਇਹ ਬ੍ਰਿਟਿਸ਼ ਪਾਰਲੀਮੈਂਟ ਇਹ ਜਿਹੜਾ ਹਫ਼ਤਾ ਬਹੁਤ ਹੀ ਅਹਿਮ ਜਿਹੜਾ ਰਹੇਗਾ, ਖਾਸ ਕਰਕੇ ਬ੍ਰੈਕਸਿਟ ਨੂੰ ਲੈ ਕੇ। ਜਿਹੜਾ 29 ਮਾਰਚ ਨੂੰ ਯੂਰਪੀਅਨ ਸੰਘ ਦੇ ਵਿੱਚੋਂ ਬ੍ਰਿਟੇਨ ਜਿਹੜਾ ਉਹ ਬਾਹਰ ਜਾਣਾ ਆ, ਪਰ ਉਸ ਤੋਂ ਪਹਿਲਾਂ ਜਾਂ ਤਾਂ ਡੀਲ ਅਪਰੂਵ ਹੋਊਗੀ ਅਤੇ ਜਾਂ ਫਿਰ ਯੂਰਪੀਅਨ ਸੰਘ ਦੇ ਨਾਲ ਜਿਹੜੀ ਵੀ ਕੋਈ ਡੀਲ ਆ ਉਸ ਨੂੰ ਰਿਜੈਕਟ ਹੋ ਕੇ ਅਤੇ ਫਿਰ ਬ੍ਰੈਕਸਿਟ ਨੂੰ ਜਿਹੜਾ ਉਹ ਪੋਸਟਪੋਨ ਕੀਤਾ ਜਿਹੜਾ ਉਹ ਜਾ ਸਕਦਾ। ਅਤੇ ਹਰਜੋਤ ਸਿੰਘ ਜੀ ਜਿਸ ਤਰੀਕੇ ਦੀਆਂ ਕਾਰਵਾਈਆਂ ਉੱਥੇ ਲੱਗ ਰਹੀਆਂ ਆ, ਲੱਗ ਰਿਹਾ ਇਸ਼ਾਰੇ ਇਹੀ ਮਿਲ ਰਹੇ ਆ ਵੀ ਸ਼ਾਇਦ ਜਿਹੜਾ ਬ੍ਰੈਕਸਿਟ ਆ ਥੋੜ੍ਹਾ ਪੋਸਟਪੋਨ ਜਿਹੜਾ ਹਾਲ ਦੀ ਘੜੀ ਹੋ ਸਕਦਾ ਆ, ਅਤੇ ਇਹਦੇ ਨਾਲ ਜਿਹੜਾ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬ੍ਰੈਕਸਿਟ ਨੂੰ ਲੈ ਕੇ ਅਤੇ ਜਿਹੜੀਆਂ ਹੁਣ ਨਵੀਆਂ ਇਲੈਕਸ਼ਨਾਂ ਵੀ ਫਿਰ ਕਿਤੇ ਨਾ ਕਿਤੇ ਜਿਹੜੀਆਂ ਆ ਜਾਣੀਆਂ ਆ ਵੀ ਉਸ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਜਿਹੜਾ ਹੋਵੇ। ਸੋ ਕਾਫੀ ਅਹਿਮ ਜਿਹੜਾ ਇਹ ਵੀਕ ਆ ਉਹ ਥਰੀਸਾ ਮੇ ਉਹਨਾਂ ਦੀ ਸਰਕਾਰ ਅਤੇ ਬ੍ਰਿਟੇਨ ਦੇ ਲਈ ਜਿਹੜਾ ਇਹ ਰਹੇਗਾ ਵੀ ਬ੍ਰੈਕਸਿਟ ਹੁੰਦਾ ਆ ਕਿ ਨਹੀਂ ਹੁੰਦਾ। ਜੀ ਸੋ ਬਿਲਕੁਲ ਅਗਲੀ ਖਬਰ ਜਿਹੜੀ ਆ ਉਹ ਟੈਸਲਾ ਦੇ ਨਾਲ ਰਿਲੇਟਡ ਆ। ਟੈਸਲਾ ਨੇ ਪਿਛਲੇ ਹਫ਼ਤੇ ਕਿਹਾ ਸੀ ਵੀ ਉਹ $35,000 ਵਾਲੀ ਜਿਹੜਾ ਮਾਡਲ 3 ਕਾਰ ਆ ਉਹ ਲੈ ਕੇ ਆ ਰਹੇ ਹੈਗੇ ਆ, ਪਰ ਤੇ ਨਾਲ ਦੀ ਨਾਲ ਇਹ ਵੀ ਅਨਾਊਂਸ ਕੀਤਾ ਸੀ ਵੀ ਉਹਨਾਂ ਦੇ ਜਿਹੜੇ ਬਹੁਤ ਸਾਰੇ ਸਟੋਰ ਹੈਗੇ ਆ ਵਰਲਡ ਵਾਈਡ ਉਹਨਾਂ ਨੂੰ ਕਲੋਜ਼ ਕਰਨ ਜਾ ਰਹੇ ਹੈਗੇ ਆ। ਅੱਜ ਜਿਹੜਾ ਆ ਟੈਸਲਾ ਦੇ CEO ਆ ਉਹਨਾਂ ਨੇ ਉਹਨੂੰ ਰਿਵਰਸ ਕੀਤਾ, ਕਹਿੰਦੇ ਵੀ ਇੱਕ ਤਾਂ ਅਸੀਂ ਟੈਸਲਾ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ 3% ਇਨਕਰੀਜ਼ ਕਰਾਂਗੇ ਅਤੇ ਪਲੱਸ ਜਿਹੜੇ ਆ 378 ਦੇ ਕਰੀਬ ਜਿਹੜੇ ਸਟੋਰਸ ਆ ਜਾਂ ਜਿਹੜੇ ਸਰਵਿਸ ਸੈਂਟਰਸ ਆ ਵਰਲਡ ਵਾਈਡ ਉਹਨਾਂ ਨੂੰ ਓਪਨ ਰੱਖਾਂਗੇ, ਬਲਕਿ ਵਧਾਵਾਂਗੇ ਵੀ। ਜੀ ਸੋ $1,000 ਮਹਿੰਗੀ ਜਿਹੜੀ ਆ ਉਹ ਗੱਡੀ ਆ ਤਾਂ ਜਿਹੜੀ ਟੈਸਲਾ ਮਾਡਲ 3 ਆ ਉਹ ਹੋਣ ਜਾ ਰਹੀ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਇਹੀ ਕਰਦੇ ਆ, ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਆਪਾਂ ਦੱਸਿਆ ਸੀਗਾ ਵੀ ਜਿਹੜੀ ਟਰੰਪ ਦੀ ਬਾਰਡਰ ਐਮਰਜੈਂਸੀ ਆ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਹੀ ਕਹਿ ਲਓ ਵੀ ਜਿਹੜੇ ਪਾਰਟੀ ਦੇ ਰੈਂਡ ਪੌਲ ਆ ਉਹਨਾਂ ਨੇ ਕਿਹਾ ਸੀਗਾ ਵੀ ਉਹ ਇਸ ਐਮਰਜੈਂਸੀ ਦੇ ਖਿਲਾਫ ਜਿਹੜੀ ਆ ਉਹ ਵੋਟ ਪਾਉਣਗੇ। ਸੋ ਸੈਨੇਟ ਦੇ ਵਿੱਚ ਜਦੋਂ ਕਿਤੇ ਵੋਟ ਹੁੰਦੀ ਆ ਤਾਂ ਉਸ ਨੂੰ ਲੈ ਕੇ ਹਰਜੋਤ ਸਿੰਘ ਜੀ ਵੀ ਇੱਕ ਵੀਟੋ ਜਿਹੜਾ ਰਾਸ਼ਟਰਪਤੀ ਟਰੰਪ ਕਰ ਸਕਦੇ, ਅਤੇ ਪਰ ਜਿੱਦਾਂ ਆਪਾਂ ਪਹਿਲਾਂ ਸ਼ੁਰੂਆਤ ਦੀਆਂ ਖਬਰਾਂ 'ਚ ਵੀ ਦੱਸਿਆ ਸੀਗਾ ਵੀ ਜਿਹੜੇ ਨਵੇਂ ਬਜਟ ਪ੍ਰਪੋਜ਼ਲ ਹੈਗਾ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ ਉਹਦੇ ਵਿੱਚ $8.6 ਬਿਲੀਅਨ ਦੀ ਜਿਹੜੀ ਇਸ ਬਾਰਡਰ ਵਾਲ ਦੇ ਲਈ ਜਿਹੜੀ ਫੰਡਿੰਗ ਦੀ ਮੰਗ ਜਿਹੜੀ ਇਸ ਦੇ ਵਿੱਚ ਰੱਖੀ ਗਈ ਹੈਗੀ ਆ, ਅਤੇ ਹੋਰ ਜਿਹੜੇ ਮਿਲਟਰੀ ਸਪੈਂਡਿੰਗ ਜਿਹੜੇ ਹੋਣਗੇ ਅਤੇ ਕਈ ਡੋਮੈਸਟਿਕ ਪ੍ਰੋਗਰਾਮਸ ਦੇ ਵਿੱਚ ਕਾਫੀ ਜਿਹੜੇ ਕੱਟ ਜਿਹੜੇ ਆ ਉਹਨਾਂ ਨੇ ਲਾ ਕੇ ਰੱਖਣ ਦੀ ਜਿਹੜੀ ਮੰਗ ਇਸ ਦੇ ਵਿੱਚ ਬਜਟ 'ਚ ਨਵੇਂ 'ਚ ਕੀਤੀ ਹੈਗੀ ਆ। ਜੀ ਅਗਲੀ ਖਬਰ ਜਿਹੜੀ ਬੇਕਰਸਫੀਲਡ ਏਰੀਏ ਤੋਂ ਆ ਰਹੀ ਆ। ਬੇਕਰਸਫੀਲਡ ਏਰੀਏ ਦੇ ਜਿਹੜੇ ਸਾਡੇ ਸਰੋਤੇ ਹੈਗੇ, ਖਾਸ ਕਰਕੇ ਬੇਕਰਸਫੀਲਡ ਪੁਲਿਸ ਜਿਹੜੀ ਆ ਪਾਰਕਿੰਗ ਐਨਫੋਰਸਮੈਂਟ ਟੈਕਨੀਸ਼ੀਅਨਸ ਹਾਇਰ ਕਰਨ ਜਾ ਰਹੀ ਆ। ਆਪਣੀ ਕਮਿਊਨਿਟੀ ਨੂੰ ਜ਼ਰੂਰ ਪੁਲਿਸ ਦੇ ਵਿੱਚ ਜੁਆਇਨ ਕਰਨਾ ਚਾਹੀਦਾ, ਅਤੇ ਇਹ ਪੁਲਿਸ ਨਹੀਂ ਐਕਚੁਅਲੀ ਪਾਰਕਿੰਗ ਟੈਕਨੀਸ਼ੀਅਨ ਜਿਹੜੇ ਹੈਗੇ ਆ ਜਦੋਂ ਟਿਕਟ ਦਿੰਦੇ ਹੈਗੇ ਆ ਪੁਲਿਸ ਦੇ ਵਿੱਚ ਉਹਨਾਂ ਦੀ ਪੋਜੀਸ਼ਨ ਆ, ਅਤੇ ਬੜੀ ਈਜ਼ੀ ਜਿਹੜੀ ਆ ਤੁਸੀਂ ਜੋਬ ਮਿਲ ਸਕਦੀ ਆ। ਸਿਰਫ ਹਾਈ ਸਕੂਲ ਡਿਪਲੋਮਾ ਜਾਂ GED ਚਾਹੀਦੀ ਆ, 18 ਸਾਲਾਂ ਤੋਂ ਉੱਪਰ ਹੋਵੇ ਉਮਰ,
ਤੇ ਵੈਲਿਡ ਕੈਲੀਫੋਰਨੀਆ ਕਲਾਸ ਸੀ ਡਰਾਈਵਿੰਗ ਲਾਇਸੈਂਸ ਹੋਵੇ ਤੇ ਬੈਕਗਰਾਊਂਡ ਜ਼ਰੂਰ ਉਹ ਚੈੱਕ ਕਰੂਗੇ। ਸੈਲਰੀ ਜਿਹੜੀ ਹੈ 37,000 ਤੋਂ ਲੈ ਕੇ $44,000 ਤੱਕ ਹੈਗੀ ਆ। ਮਾਰਚ 21 ਲਾਸਟ ਡੇਟ ਆ ਅਪਲਾਈ ਕਰਨ ਦੀ। ਜੀ ਜੀ, ਸੋ ਜ਼ਰੂਰ ਜਿਹੜਾ ਧਿਆਨ ਦਿਓ, ਚੰਗੀ ਚੀਜ਼ ਆ, ਕਿਸੇ ਚੰਗੇ ਪਾਸੇ ਨੂੰ ਜਿਹੜਾ ਲੱਗ ਵੀ ਜਾਂਦਾ ਹੈ। ਸੋ ਬੰਦਾ ਨਾਲੇ ਜੇ ਸਰਕਾਰੀ ਜੋਬ ਹੋਊਗੀ ਤਾਂ ਵੈਸੇ ਵੀ ਗੁੱਡ ਜਿਹੜੀ ਮੰਨੀ ਜਾਂਦੀ ਆ। ਅਗਲੀ ਜਿਹੜੀ ਸਿਟੀ ਆਫ ਸੈਕਰਾਮੈਂਟੋ ਨੇ ਜਿਹੜਾ ਕਿਹਾ ਵੀ ਜਿਹੜੇ ਊਬਰ ਦੇ ਦੁਆਰਾ ਰਨ ਕੀਤੀ ਜਾਂਦੀ ਜੰਪ ਬਾਈਕ ਜਿਹੜੀ ਸਰਵਿਸ ਆ ਉਸ ਦੇ ਉੱਤੇ ਉਹ ਜ਼ਿਆਦਾ ਜਿਹੜਾ ਆ ਉਹ ਚਾਰਜ ਲਾਉਣ ਜਾ ਰਹੇ ਆ। ਸੋ ਇਹ ਸਕੂਟਰ ਸ਼ੇਅਰ ਪ੍ਰੋਗਰਾਮ ਜਿਹੜਾ ਇਸ ਟਾਈਮ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਇਸ ਟਾਈਮ ਪ੍ਰਚਲਿਤ ਜਿਹੜਾ ਉਹ ਚੱਲ ਰਿਹਾ ਆ। ਸੋ ਊਬਰ ਦੀ ਜਿਹੜੀ ਕਿਤੇ ਨਾ ਕਿਤੇ ਜਿਹੜੇ ਉਹਨਾਂ ਨੇ ਇਸ ਨੂੰ ਖਰੀਦਿਆ, ਉਹਨਾਂ ਨੇ ਦੇਖਿਆ ਵੀ ਇਕੱਲੀਆਂ ਗੱਡੀਆਂ ਤੱਕ ਹੀ ਲੋਕ ਸੀਮਤ ਨਹੀਂ ਆ, ਇਹ ਅੱਗੇ ਹੁਣ ਸਾਈਕਲ ਵੀ ਜਿਹੜੇ ਚਲਾਉਂਦੇ ਨੇ, ਸਕੂਟਰ ਵੀ ਜਿਹੜੇ ਉਹ ਲੋਕ ਚਲਾ ਰਹੇ ਨੇ, ਅਤੇ ਉਹਨਾਂ ਨੇ ਇਸ ਨੂੰ ਜਿਹੜਾ ਉਹ ਬਾਈ ਆਊਟ ਕਰ ਲਿਆ ਸੀ। ਸੋ ਸਿਟੀ ਵੀ ਇਸ ਦੇ ਹੱਕ ਦੇ ਵਿੱਚ ਹੀ ਹੈਗੀ ਹੈ, ਕਿਉਂਕਿ ਇਹਦੇ ਕਰਕੇ ਟ੍ਰੈਫਿਕ ਕੰਜੈਸ਼ਨ ਕਿਤੇ ਨਾ ਕਿਤੇ ਘਟਦਾ ਆ। ਜਿਹੜੇ ਛੋਟੇ ਛੋਟੇ ਸਕੂਟਰ ਚਲਾਉਣੇ ਜਾਂ ਬਾਈਕਸ ਜਿਹੜੀਆਂ ਚਲਾਉਣੀਆਂ, ਕਾਰਬਨ ਐਮਿਸ਼ਨ ਦੇ ਉੱਤੇ ਵੀ ਕਹਿੰਦੇ ਆ ਕੰਟਰੋਲ ਰਹਿੰਦਾ ਆ, ਪਰ ਕਹਿੰਦੇ ਆ ਵੀ ਉਹ ਇੰਨਾ ਕੁ ਜ਼ਿਆਦਾ ਉੱਥੇ ਇਸ ਟਾਈਮ ਪੋਪੂਲਰ ਹੋ ਚੁੱਕਾ ਆ। ਇਸ ਕਰਕੇ ਸਿਟੀ ਆਫ ਸੈਕਰਾਮੈਂਟੋ ਇਹ ਸੋਚ ਰਹੀ ਆ ਵੀ ਇਸ ਦੇ ਉੱਤੇ ਜਿਹੜੇ ਚਾਰਜ ਆ ਉਹ ਥੋੜ੍ਹੇ ਚਾਰਜ ਊਬਰ ਦੇ ਕੋਲੋਂ ਜਿਹੜੇ ਉਹ ਵੱਧ ਲਏ ਜਾਣਗੇ, ਕਿਉਂਕਿ ਇੱਕ ਇਹ ਵੀ ਚੀਜ਼ ਦੇਖੀ ਗਈ ਹੈ ਜਦੋਂ ਇੱਦਾਂ ਦੇ ਪ੍ਰੋਗਰਾਮ ਚੱਲਦੇ ਆ, ਤੁਸੀਂ ਨੁੱਕਰਾਂ 'ਤੇ ਦੇਖੋ ਕਦੇ ਕਿਤੇ ਕਿਸੇ ਨੇ ਕੁਛ ਸੁੱਟਿਆ ਹੁੰਦਾ, ਕਿਤੇ ਸਕੂਟਰ ਕਿਤੇ ਸੁੱਟਿਆ ਹੁੰਦਾ, ਕਦੇ ਸੁੱਟਿਆ ਹੁੰਦਾ ਆ, ਅਤੇ ਲੋਕ ਜਿਹੜੀ ਉਹ ਪਰਵਾਹ ਨਹੀਂ ਕਰਦੇ, ਅਤੇ ਬਾਅਦ ਦੇ ਵਿੱਚ ਇਨ ਦੀ ਐਂਡ ਸਿਟੀ ਵਾਲਿਆਂ ਨੂੰ ਬੰਦਾ ਹਾਇਰ ਕਰਕੇ ਉਸਨੂੰ ਫਿਰ ਆਪੋ ਆਪਣੀਆਂ ਥਾਵਾਂ 'ਤੇ ਪਹੁੰਚਾਉਣਾ ਪੈਂਦਾ ਆ। ਇਨ ਦੀ ਐਂਡ ਸਿਟੀ ਨੂੰ ਉੱਤੇ ਜਿਹੜਾ ਭਾਰ ਜਿਹੜਾ ਆ ਉਹ ਫਿਰ ਉਹ ਵੱਧ ਜਾਂਦਾ ਆ। ਲੋਕ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਨਹੀਂ ਵੀ ਜਿਹੜੇ ਡੈਜ਼ਿਗਨੇਟਿਡ ਥਾਂ ਹੈਗੇ ਆ ਜਿੱਥੋਂ ਲਿਆ ਜਾਂਦਾ ਆ, ਜਾਂ ਜਿੱਥੇ ਜਿੱਥੇ ਡੈਜ਼ਿਗਨੇਟਿਡ ਥਾਂ ਹੈਗੇ ਆ ਰੱਖਣ ਦੇ ਲਈ, ਵੀ ਉੱਥੇ ਹੀ ਜਿਹੜਾ ਵਾਪਸ ਜਿਹੜਾ ਉਸ ਨੂੰ ਛੱਡਿਆ ਜਾਵੇ। ਅਗਲੀ ਖਬਰਾਂ ਵੀ ਜਿਹੜੀਆਂ ਦੋ ਕੁ ਬੇਕਰਸਫੀਲਡ ਤੋਂ ਹੈਗੀਆਂ। ਬੇਕਰਸਫੀਲਡ ਦੇ ਵਿੱਚ ਪਿਛਲੇ ਸੰਡੇ ਇੱਕ ਬਿਲਡਿੰਗ ਜਿਹੜੀ ਆ ਉਹਦੇ ਵਿੱਚ ਅੱਗ ਲੱਗੀ ਈਸਟ ਬੇਕਰਸਫੀਲਡ ਦੇ ਵਿੱਚ। 1400 ਬਲਾਕ ਜਿਹੜਾ ਕ੍ਰੈਸਟਮਾਊਂਟ ਡਰਾਈਵ ਆ ਅਤੇ ਉਹਦੇ ਨਾਲ ਕਮਰਸ਼ੀਅਲ ਬਿਲਡਿੰਗ ਸੜ ਗਈ। ਅਤੇ ਬੇਕਰਸਫੀਲਡ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇੱਕ ਜਿਹੜਾ ਸਟੇਟ ਵਾਈਡ ਡੀਕੋਏ ਆਪਰੇਸ਼ਨ ਚੱਲ ਰਿਹਾ ਸੀ, ਜਿਹਦਾ ਨਾਮ ਸ਼ੋਲਜਰ ਟੈਪ ਕਰਕੇ ਰੱਖਿਆ ਗਿਆ ਸੀ। ਜਿਹੜੇ ਅੰਡਰ ਏਜ ਜਿਹੜੇ ਲੋਕ ਹੈਗੇ 18 ਸਾਲਾਂ ਤੋਂ ਥੱਲੇ, ਉਹਨਾਂ ਨੂੰ ਸਟੋਰਾਂ ਦੇ ਵਿੱਚ ਜਾਂ ਰੈਸਟੋਰੈਂਟਾਂ ਦੇ ਵਿੱਚ ਭੇਜਿਆ ਗਿਆ ਸੀ ਜਿਹੜੀ ਆ ਅਲਕੋਹਲ ਖਰੀਦਣ ਦੇ ਲਈ। ਅਤੇ ਕਹਿੰਦੇ ਪਏ 47 ਜਿਹੜੇ ਲੋਕਾਂ ਨੂੰ ਕੰਟੈਕਟ ਕੀਤਾ ਗਿਆ ਗੈਸ ਸਟੇਸ਼ਨ, ਸਟੋਰ, ਗਰੋਸਰੀ ਸਟੋਰ, ਰੈਸਟੋਰੈਂਟਾਂ ਦੇ ਵਿੱਚ, ਜਿਹੜੇ ਮਾਈਨਰਸ ਨੇ ਟਰਾਈ ਕੀਤੀ ਹੈਗੀ ਆ ਅਲਕੋਹਲ ਖਰੀਦਣ ਦੇ ਲਈ, ਅਤੇ ਜਿਹਦੇ ਵਿੱਚੋਂ 4 ਲੋਕ ਜਿਹੜੇ ਆ ਉਹਨਾਂ ਨੇ ਮਾਈਨਰਸ ਨੂੰ ਜਿਹੜੀ ਅਲਕੋਹਲ ਦਿੱਤੀ ਹੈਗੀ ਆ ਅਤੇ ਉਹਨਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ। ਜਿਹੜਾ ਇਹ ਆਪਰੇਸ਼ਨ ਇਸ ਕਰਕੇ ਜਿਹੜਾ ਕੀਤਾ ਗਿਆ ਸੀ ਪੂਰੀ ਸਟੇਟ ਦੇ ਵਿੱਚ, ਪਈ ਜਿਹੜੀ ਆ DUI ਨਾਲ ਰਿਲੇਟਡ ਐਕਸੀਡੈਂਟ ਹੁੰਦੇ ਆ ਡਰੰਕ ਡਰਾਈਵਿੰਗ ਦੇ ਨਾਲ, ਉਹਨਾਂ ਦੇ ਨਾਲ ਮੌਤਾਂ ਬਹੁਤ ਜ਼ਿਆਦਾ ਹੁੰਦੀਆਂ ਆ, ਖਾਸ ਕਰਕੇ ਜਿਹੜੇ ਮਾਈਨਰਸ ਆ ਉਹ ਜਦੋਂ ਡਰਿੰਕ ਕਰਕੇ ਡਰਾਈਵ ਕਰਦੇ ਹੈਗੇ ਆ। ਜੀ ਜੀ। ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਸੈਕਰਾਮੈਂਟੋ ਦੀ ਪੁਲਿਸ ਦੇ ਦੁਆਰਾ ਉੱਥੇ ਜਿਹੜਾ ਕ੍ਰੈਕਡਾਊਨ ਆ ਉਹ ਕੀਤਾ ਗਿਆ, ਜਿਹੜੇ ਕਿ ਅਡਲਟਸ ਦੇ ਉੱਤੇ ਜਿਹੜੇ ਕਿ ਕਹਿ ਲਓ ਵੀ ਹੋਰ ਦੇ ਲਈ ਕਹਿ ਲਓ ਬੱਚਿਆਂ ਦੇ ਲਈ, ਘੱਟ ਉਮਰ ਵਾਲਿਆਂ ਦੇ ਲਈ ਜਿਹੜੇ ਆ ਉਹ ਬਾਏ ਜਿਹੜੇ ਉਹ ਕਰ ਰਹੇ ਸੀਗੇ। ਸੋ 21 ਜਾਣਿਆਂ ਨੂੰ, 21 ਜਿਹੜੇ ਸੈਕਰਾਮੈਂਟੋ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ, ਜਿਹੜੇ ਕਿ ਹੋਰ ਕਹਿ ਲਓ ਵੀ ਨਾਬਾਲਗ ਲੋਕਾਂ ਦੇ ਲਈ ਜਿਹੜੇ ਸ਼ਰਾਬ ਆ ਉਹ ਖਰੀਦ ਕੇ ਦੇ ਰਹੇ ਸੀਗੇ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਕੈਂਪ ਫਾਇਰ ਦੇ ਸਰਵਾਈਵਰਸ ਹੈਗੇ ਆ ਉਹਨਾਂ ਦੇ ਲਈ ਯੂਬਾ ਸਿਟੀ ਦੇ ਵਿੱਚ ਇੱਕ ਈਵੈਂਟ ਜਿਹੜੀ ਆ ਔਰਗੇਨਾਈਜ਼ ਕੀਤੀ ਗਈ, ਜਿਹਦੇ ਵਿੱਚ ਜਿਹੜੀ ਆ ਇੱਕ ਤਰ੍ਹਾਂ ਨਾਲ ਫੰਡ ਰੇਜ਼ਿੰਗ ਵੀ ਕੀਤਾ ਗਿਆ। ਹੁਣ ਸਰੋਤਿਆਂ ਨੂੰ ਯਾਦ ਹੀ ਹੋਊਗਾ ਵੀ ਇੱਕ ਪੈਰਾਡਾਈਜ਼ ਜਿਹੜਾ ਟਾਊਨ ਸੀ ਪੂਰੇ ਦਾ ਪੂਰਾ ਜਿਹੜਾ ਸੜ ਕੇ ਸਵਾਹ ਹੋ ਗਿਆ ਸੀ। ਬਹੁਤ ਸਾਰੇ ਲੋਕ ਹਜੇ ਵੀ ਜਿਹੜੇ ਆ ਬਾਹਰ ਕੈਂਪਾਂ ਦੇ ਵਿੱਚ ਰਹਿੰਦੇ ਹੈਗੇ ਆ, ਸੋ ਉਹਨਾਂ ਨੂੰ ਜਿਹੜੀ ਸਪੋਰਟ ਦੇ ਲਈ ਕੀਤਾ ਗਿਆ ਸੀ ਪੈਸੇ। ਅਤੇ ਕਿਉਂਕਿ ਹੁਣ ਪਿਛਲੇ ਦਿਨਾਂ ਤੋਂ ਮੀਂਹ ਬਹੁਤ ਪੈ ਰਿਹਾ, ਫਲੱਡਿੰਗ ਹੋ ਰਹੀ ਸੀ, ਉਹਦੇ ਨਾਲ ਹੋਰ ਜ਼ਿਆਦਾ ਜਿਹੜਾ ਡੈਮੇਜ ਹੋ ਰਿਹਾ ਸੀ। ਸੋ ਯੂਬਾ ਸਿਟੀ ਦੇ ਲੋਕ ਜਿਹੜੇ ਆ ਉਹ ਜਿਹੜੀ ਆ ਉਹਨਾਂ ਦੇ ਸਪੋਰਟ ਦੇ ਵਿੱਚ ਆਏ ਹੈਗੇ ਆ। ਜੀ ਜੀ। ਫਰੈਜ਼ਨੋ ਦੇ ਵਿੱਚ ਇੱਕ ਫੈਕਸ ਬੱਸ ਜਿਹੜੀ ਆ ਉਹ ਕਹਿੰਦੇ PG&E ਦੇ ਪੋਲ ਦੇ ਵਿੱਚ ਕੱਲ੍ਹ ਜਿਹੜੀ ਹੈ ਸ਼ਾਮ ਨੂੰ ਉਹ ਟਕਰਾ ਗਈ,
ਜਿਸ ਕਰਕੇ ਉਸ ਇਲਾਕੇ ਦੇ ਵਿੱਚ ਇੱਕ ਤਾਂ ਬਿਜਲੀ ਜਿਹੜੀ ਉਹ ਗੁੱਲ ਰਹੀ ਤੇ ਜਿਹੜਾ ਡਰਾਈਵਰ ਆ ਉਸ ਨੂੰ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ। ਸੋ ਹਰਡਨ ਤੇ ਬੁੱਲਡ ਦੇ ਲਾਗੇ ਜਿਹੜਾ ਇਹ ਹਾਦਸਾ ਵਾਪਰਿਆ ਵੀ ਜਿਹੜੀ ਉੱਥੋਂ ਦੀ ਫੈਕਸ ਬੱਸ ਸਰਵਿਸ ਆ ਉਸ ਨੇ PG&E ਦੇ ਜਿਹੜੇ ਆ ਖੰਭੇ ਨੂੰ ਜਿਹੜਾ ਉਹ ਜਾ ਭੰਨਿਆ ਸੀਗਾ। ਜੀ ਬਿਲਕੁਲ। ਤੇ ਸਾਡਾ ਜਿਹੜਾ ਸਮਾਂ ਆ ਉਹ ਵੀ ਲਗਭਗ ਲੱਗ ਹੀ ਗਿਆ ਆ। ਜੀ ਜੀ। ਤੇ ਹੁਣ ਇਜਾਜ਼ਤ ਜਿਹੜੇ ਲੈਂਦੇ ਆ, ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ